ਏ ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 8 ਤਰੀਕ ਆ ਤੇ ਦਿਨ ਸੋਮਵਾਰ ਹੈ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕਲਾਂ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ ਗਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਸੁਲੱਖਣ ਸਿੰਘ ਹਰਬੰਸ ਕੌਰ ਤੁੰਗ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ, ਜ਼ੈਂਡਰ ਮੌਰਗੇਜ ਅਤੇ ਰੀਅਲ estate ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਲੈ ਸਕਦੇ ਹੋ। ਘਰਾਂ ਦੇ ਲੋਨਸ, ਐਗਰੀਕਲਚਰ ਲੋਨਸ, ਕਮਰਸ਼ੀਅਲ ਲੋਨਸ, ਰੀਫਾਈਨੈਂਸ ਦੇ ਲਈ ਇਹਨਾਂ ਨੂੰ ਕਾਲ ਕਰੋ 559-905-2575 5599052575 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਇੱਕ ਖਬਰ ਜਿਹੜੀ ਆ ਆਸਟ੍ਰੇਲੀਆ ਤੋਂ ਆ ਰਹੀ ਹੈ। ਆਸਟ੍ਰੇਲੀਆ ਦੇ ਵਿੱਚ ਇੱਕ ਕਹਿੰਦੇ ਪਈ ਮੋਦੀ ਦਾ ਭਗਤ ਜਿਹੜਾ ਆ ਉਹ ਏਅਰ ਫਰਾਂਸ ਦੇ ਰਾਹੀਂ ਆਸਟ੍ਰੇਲੀਆ ਤੋਂ ਇੰਡੀਆ ਜਿਹੜੀ ਫਲਾਈਟ ਜਾ ਰਹੀ ਸੀ ਉਹਦੇ ਵਿੱਚ ਚੜਿਆ ਹੋਇਆ ਸੀ ਤੇ ਉਹਦੇ 'ਚ ਆਪਣੇ ਪੰਜਾਬੀ ਵੀ ਕਾਫੀ ਜਾ ਰਹੇ ਸੀ ਵਾਪਸ ਤੇ ਉਸਨੇ ਜਿਹੜਾ ਆ ਮੰਦੀ ਸ਼ਬਦਾਵਲੀ ਜਿਹੜੀ ਬੋਲਣੀ ਸ਼ੁਰੂ ਕਰ ਦਿੱਤੀ ਤੇ ਮੋਦੀ ਦੇ ਜਿਹੜੇ ਨਾਅਰੇ ਲਾਣੇ ਸ਼ੁਰੂ ਕਰ ਦਿੱਤੇ ਤੇ ਜਿਹੜੇ ਆਪਣੇ ਭਰਾ ਸੀਗੇ ਪੰਜਾਬੀ ਉਹਨਾਂ ਨੂੰ ਟਰੇਟਰ ਜਾਂ ਹੋਰ ਇੱਦਾਂ ਦੇ ਸ਼ਬਦ ਵਰਤਣੇ ਸ਼ੁਰੂ ਕਰਤੇ। ਤਾਂ ਜਦੋਂ ਵਿੱਚ ਜਿਹੜਾ ਏਅਰ ਫਰਾਂਸ ਦਾ ਜਿਹੜਾ ਕਰਿਊ ਸੀ ਉਹਦੇ ਮੈਂਬਰਾਂ ਨੇ ਵਿੱਚ ਆ ਕੇ ਜਦੋਂ ਗੱਲਬਾਤ ਕੀਤੀ ਵੀ ਭਾਈ ਇਹ ਇੱਦਾਂ ਦੀ ਗੱਲਬਾਤ ਨਾ ਕਰ ਤੇ ਉਹਦੇ ਵੀ ਉਹਨਾਂ ਮੁੱਕਾ ਮਾਰਿਆ ਤੇ ਉਸ ਤੋਂ ਬਾਅਦ ਜਿਹੜਾ ਆ ਉਹਨਾਂ ਨੇ ਜਿਹੜਾ ਪਲੇਨ ਸੀਗਾ ਉਸ ਨੂੰ ਜਿਹੜਾ ਐਮਰਜੈਂਸੀ ਲੈਂਡ ਕਰ ਲਿਆ ਤੇ ਉਹ ਜਿਹੜੀ ਹੈਗੀ ਆ ਹੁਣ ਉਸ ਨੂੰ 10 ਸਾਲ ਤੱਕ ਦੀ ਜਿਹੜੀ ਸਜ਼ਾ ਹੋ ਸਕਦੀ ਆ ਤੇ ਇਹ ਜਿਹੜੇ ਮੋਦੀ ਭਗਤ ਆ ਹੁਣ ਇੱਦਾਂ ਦਾ ਕੰਮ ਕਰ ਰਹੇ ਆ। ਤੇ ਦੂਸਰਾ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਆਸਟ੍ਰੇਲੀਆ 'ਚ 4 ਵਾਰ ਜਿਹੜੇ ਵਿਸ਼ਵ ਹਿੰਦੂ ਪਰਿਸ਼ਦ ਤੇ ਜਿਹੜੇ ਹੋਰ ਰਾਈਟ ਵਿੰਗ ਹਿੰਦੂ ਗਰੁੱਪ ਹੈਗੇ ਆ ਉਹਨਾਂ ਨੇ ਸਿੱਖਾਂ ਦੇ ਨਾਲ ਪੰਗਾ ਲੈਣ ਦੀ ਕੋਸ਼ਿਸ਼ ਕੀਤੀ। ਗੁਰਦੁਆਰਾ ਸਾਹਿਬ ਦੇ ਸਾਹਮਣੇ ਜਾ ਕੇ ਨਾਅਰੇਬਾਜ਼ੀ ਕਰਨ ਦੀ ਟਰਾਈ ਕੀਤੀ। ਇੱਕ ਜਿਹੜਾ ਨੌਜਵਾਨ ਆਪਣਾ ਸੀਗਾ ਸਿੱਖ ਉਹਨੂੰ ਕਹਿੰਦੇ ਕੁੱਟਿਆ ਮਾਰਿਆ ਵੀ। ਸੋ ਉਹਨੂੰ ਦੇਖਦੇ ਹੋਏ ਹੁਣ ਆਸਟ੍ਰੇਲੀਆ ਦੀ ਜਿਹੜੀ ਨਿਊ ਸਾਊਥ ਵੇਲਜ਼ ਦੇ ਸਟੇਟ ਸੈਨੇਟਰ ਡੇਵਿਡ ਸ਼ੋਬਰਿਜ ਆ ਉਹਨਾਂ ਨੇ ਇਹ ਕਿਹਾ ਵੀ ਸਾਡੇ ਮੁਲਕ ਨੂੰ ਜਿਹੜੇ ਫਾਰ ਰਾਈਟ ਹਿੰਦੂ ਔਰਗੇਨਾਈਜੇਸ਼ਨਸ ਆ ਉਹਨਾਂ ਤੋਂ ਬਹੁਤ ਖਤਰਾ ਹੈਗਾ ਆ ਤੇ ਵਿਸ਼ਵ ਹਿੰਦੂ ਪਰਿਸ਼ਦ ਤੇ RSS ਜਿਹੜੀਆਂ ਇਹ ਐਕਸਟ੍ਰੀਮਿਸਟ ਰਿਲੀਜੀਅਸ ਔਰਗੇਨਾਈਜੇਸ਼ਨਸ ਆਲਰੇਡੀ CIA ਨੇ ਡਿਕਲੇਅਰ ਕੀਤੀਆਂ ਹੋਈਆਂ ਆ ਵੀ ਇਹ ਜਿਹੜੇ ਇੱਕ ਤਰ੍ਹਾਂ ਦੇ ਨਾਲ ਨਿਊ ਨਾਜ਼ੀ ਗਰੁੱਪ ਹੈਗੇ ਆ ਗਵਰਨਮੈਂਟ ਦੀ ਰੇਡਾਰ ਤੇ ਆ ਜਿਹੜੀ ਆਸਟ੍ਰੇਲੀਆ ਦੀ ਗਵਰਨਮੈਂਟ ਕਹਿ ਰਹੀ ਤੇ ਉਹ ਕਹਿੰਦੇ ਵੀ ਇਹਨਾਂ ਨੂੰ ਉੱਥੇ ਵੀ ਜਿਹੜਾ ਬੈਨ ਕਰਨਾ ਚਾਹੀਦਾ ਆ ਵੀ ਜਿਹੜਾ ਸਿੱਖਾਂ ਤੇ ਅਟੈਕ ਹੋਇਆ ਇਹ ਟੋਟਲੀ ਗਲਤ ਹੈਗਾ। ਸੋ ਇਹ ਜਿਹੜੇ ਔਰਗੇਨਾਈਜੇਸ਼ਨ ਇਹਨਾਂ ਨੂੰ ਬੈਨ ਕਰੋ, ਜਿਹੜੇ ਇਹਨਾਂ ਦੇ ਬੰਦੇ ਆ ਉਹਨਾਂ ਨੂੰ ਜਿਹੜੇ ਆ ਪੂਰੀ ਤਰ੍ਹਾਂ ਬੈਨ ਕਰਨਾ ਚਾਹੀਦਾ ਹੈ ਜੀ। ਤੇ ਹਰਜੋਤ ਸਿੰਘ ਜੀ ਪਹਿਲੀ ਖਬਰ ਦੇ ਵਿੱਚ ਮੈਂ ਥੋੜ੍ਹੀ ਜਿਹੀ ਕਰੈਕਸ਼ਨ ਕਰਦੇ ਜਾਵਾਂ। ਉਹ ਫਲਾਈਟ ਜਿਹੜੀ ਪੈਰਿਸ ਤੋਂ ਨਵੀਂ ਦਿੱਲੀ ਤੋਂ ਜਿਹੜੀ ਉਹ ਜਾ ਰਹੀ ਸੀਗੀ ਫਰਾਂਸ ਤੋਂ ਹੀ ਜਿਹੜੀ ਉੱਡੀ ਸੀ ਤੇ ਉਹ ਜਿਹੜੀ ਐਮਰਜੈਂਸੀ ਲੈਂਡਿੰਗ ਉੱਥੇ ਬਲਗੇਰੀਆ ਦੇ ਸੋਫੀਆ ਏਅਰਪੋਰਟ ਦੇ ਵਿੱਚ ਉਹਨਾਂ ਨੂੰ ਜਿਹੜੀ ਉਹ ਕਰਨੀ ਪਈ ਸੀ। ਤੁਸੀਂ ਦੇਖੋ ਵੀ ਕਿੱਡਾ ਇਹਨਾਂ ਦੇ ਦਿਮਾਗ ਦੇ ਵਿੱਚ ਫਤੂਰ ਜਿਹੜਾ ਆ ਉਹ ਚੜਿਆ ਹੋਇਆ ਆ। ਉਸ ਤੋਂ ਬਾਅਦ ਦੇ ਵਿੱਚ ਸਜ਼ਾ ਜਿਹੜੀ ਆ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਆ। ਹੁਣ ਉਸ ਦੇ ਉੱਤੇ ਕੇਸ ਜਿਹੜਾ ਆ ਉਹ ਦਰਜ ਕੀਤਾ ਜਾਊਗਾ ਤੇ ਕਹਿੰਦੇ ਵੀ ਜਿਹੜੇ ਚਾਰਜਿਸ ਦੇ ਉੱਤੇ ਦੋਸ਼ ਸਾਬਤ ਹੋ ਜਾਂਦੇ ਆ 10 ਸਾਲ ਤੱਕ ਦੀ ਸਜ਼ਾ ਤੇ ਨਾਲ ਉਸ ਨੂੰ ਪੱਕੀ ਨੋ ਫਲਾਈ ਜਿਹੜੀ ਲਿਸਟ ਆ ਉਸ ਦੇ ਵਿੱਚ ਜਿਹੜਾ ਉਹ ਠੋਕ ਦਿੱਤਾ ਗਿਆ ਆ। ਹੁਣ ਸਾਰੀ ਉਮਰ ਅੰਤਰਰਾਸ਼ਟਰੀ ਟਰੈਵਲ ਤਾਂ ਨਹੀਂ ਕਰਦਾ, ਹੁਣ ਸਮੁੰਦਰੀ ਜਹਾਜ਼ਾਂ ਦੇ ਉੱਤੇ ਬਾਹਰ ਜੇ ਆਉਣਾ ਜਾਣਾ ਹੋਵੇ ਤਾਂ ਉਹ ਭਾਵੇਂ ਜਿਹੜਾ ਉਹ ਕਰੇ। ਸੋ ਅਕਸਰ ਇੱਦਾਂ ਹੁੰਦਾ, ਨਹੀਂ ਤਾਂ ਪੰਜਾਬੀਆਂ ਦੇ ਸਿਰ ਇੱਦਾਂ ਦੀਆਂ ਜਿਹੜੀਆਂ ਭੈੜੀਆਂ ਚੀਜ਼ਾਂ ਆ ਜਾਂਦੀਆਂ ਹੁੰਦੀਆਂ। ਆਪਣੇ ਬੰਦੇ ਥੋੜ੍ਹੇ ਤੱਤੇ ਹੁੰਦੇ ਪਰ ਇਸ ਵਾਰ ਉਹਨੇ ਇਤਮਾਨਾਨ ਦੇ ਨਾਲ ਆਪਣੇ ਜਿਹੜਾ ਵੀ ਵੀਰ ਸੀਗਾ ਉਸਨੇ ਰਿਹਾ ਤੇ ਆਈ ਥਿੰਕ ਇਹੀ ਆ ਸਬੂਤ ਹੈਗਾ ਆ ਵੀ ਰਾਈਟ ਨਾਓ
ਕਿਸ ਤਰੀਕੇ ਦੀ ਜਿਹੜੀ ਸੋਚ ਹੈਗੀ ਆ ਵੀ ਫਾਸੀਵਾਦੀ ਨੂੰ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜੇ ਉਸਦੇ ਜਿਹੜੇ ਸਪੋਰਟਰ ਆ ਉਹਨਾਂ ਦੀਆਂ ਅੱਖਾਂ ਤੇ ਉਹਨਾਂ ਦੇ ਦਿਮਾਗ ਦੇ ਉੱਤੇ ਇੰਨਾ ਵੱਡੇ ਪੱਧਰ ਦੇ ਉੱਤੇ ਪਰਦਾ ਜਿਹੜਾ ਉਹ ਪੈ ਚੁੱਕਾ ਹੋਇਆ ਆ ਵੀ ਉਹ ਸੋਚ ਹੀ ਨਹੀਂ ਰਹੇ, ਉਹਨਾਂ ਨੂੰ ਕੁਛ ਸਮਝ ਹੀ ਜਿਹੜਾ ਉਹ ਨਹੀਂ ਆ ਰਿਹਾ ਵੀ ਆਖੇ ਮੋਦੀ ਹੋਈ ਕਿਤੇ ਹੁਣ ਰੱਬ ਤੋਂ ਉੱਤੇ ਜਿਹੜਾ ਆ ਉਹ ਹੋ ਗਿਆ ਹੋਇਆ ਆ। ਇਹ ਜਿਹੜੀ ਸਥਿਤੀ ਜਿਹੜੀ ਉਹ ਬਣ ਚੁੱਕੀ ਹੋਈ ਆ। ਬਾਹਰ ਆਏ ਹੋਏ ਲੋਕਾਂ ਦੇ ਵਿੱਚ ਇੱਦਾਂ ਦੀ ਜਿਹੜੀ ਘਿਣ, ਇੱਦਾਂ ਦੀ ਜਿਹੜੀ ਨਫ਼ਰਤ ਆ ਉਹ ਸਾਹਮਣੇ ਇਸ ਟਾਈਮ ਝਲਕ ਰਹੀ ਆ, ਛਲਕ ਰਹੀ ਆ। ਇਹ ਜੇ ਤੁਸੀਂ ਦੇਖੋ ਹਰਜੋਤ ਸਿੰਘ ਜੀ, ਜਿੱਦਾਂ ਪਹਿਲੋਂ ਉਹਨਾਂ ਦੀ ਹੇਟ ਮੁਸਲਮਾਨਾਂ ਦੇ ਖਿਲਾਫ ਸੀ, ਰਾਈਟ ਨਾਓ ਇਹ ਹੇਟ ਸਿਰਫ ਤੇ ਸਿਰਫ ਸਿੱਖਾਂ ਦੇ ਖਿਲਾਫ, ਫਾਰਮਰ ਲਾਜ਼ ਦੀ ਜਿਹੜੇ ਆ ਆੜ ਦੇ ਵਿੱਚ ਸਿੱਖਾਂ ਖਿਲਾਫ ਜਿਹੜੀ ਇਹ ਹੇਟ ਆ ਇਹਨਾਂ ਦੀ ਇਸ ਟਾਈਮ ਉੱਭਰ ਕੇ ਜਿਹੜੀ ਆ ਉਹ ਸਾਹਮਣੇ ਆ ਰਹੀ ਆ। ਜੋ ਕੁਛ ਇਹ ਮਨਾਂ ਦੇ ਵਿੱਚ ਪਹਿਲਾਂ ਸੋਚਦੇ ਸੀਗੇ ਇਹ ਹੁਣ ਮੂੰਹ ਦੇ ਉੱਤੇ ਜਿਹੜਾ ਇਹਨਾਂ ਦੇ ਉਹ ਆ ਰਿਹਾ ਹੈਗਾ। ਸੋ ਹੁਣ ਜਿਹੜੇ ਵੀ ਲੋਕ ਦੇਖੋ, ਟਰੈਵਲ ਤਾਂ ਬਹੁਤ ਸਾਰੇ ਲੋਕਾਂ ਨੇ ਕਰਨਾ ਆ, ਕੈਨੇਡਾ ਤੋਂ ਵੀ ਕਰਨਾ ਆ, ਅਮਰੀਕਾ ਤੋਂ ਵੀ ਕਰਨਾ, ਆਸਟ੍ਰੇਲੀਆ ਤੋਂ ਵੀ, ਹੋਰ ਬਹੁਤ ਸਾਰੇ ਮੁਲਕਾਂ ਤੋਂ ਲੋਕਾਂ ਨੇ, ਆਪਣੇ ਪੰਜਾਬੀਆਂ ਨੇ ਕਰਨਾ ਆ। ਸੋ ਤੁਹਾਨੂੰ ਇੱਦਾਂ ਦੇ ਬਦਤਮੀਜ਼ ਲੋਕ ਜਿਹੜੇ ਉਹ ਮਿਲ ਸਕਦੇ ਨੇ ਰਸਤੇ ਦੇ ਵਿੱਚ, ਤੁਸੀਂ ਆਪਣਾ ਜਿਹੜਾ ਆ ਕਾਬੂ ਦੇ ਵਿੱਚ ਰਹਿਣਾ ਆ। ਇਹ ਜਿਹੜੀ ਵੱਡੀ ਗੱਲ ਆ, ਇਹਨਾਂ ਨੂੰ ਐਕਸਪੋਜ਼ ਜਿਹੜਾ ਆ ਉਹ ਚੀਜ਼ ਜਿਹੜੀ ਆ ਤੁਹਾਨੂੰ ਕਰਨੀ ਪੈਣੀ ਆ। ਜੇ ਤੁਹਾਡੇ ਨਾਲ ਕੋਈ ਇੱਦਾਂ ਦਾ ਵਿਹਾਰ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਦਾ ਆ, ਸਬਰ ਦੇ ਵਿੱਚ ਰਹਿ ਕੇ, ਥਰਮੇ ਦੇ ਨਾਲ ਰਹਿ ਕੇ ਜਿਹੜਾ ਕਰਨਾ ਆ, ਇੱਦਾਂ ਦੀ ਜਿਹੜੀ ਨੌਬਤ ਆ ਉਹ ਸਬਰ ਰੱਖ ਕੇ ਜਿਹੜਾ ਕਰਨਾ ਅਤੇ ਇਹਨਾਂ ਨੂੰ ਐਕਸਪੋਜ਼ ਜਿਹੜਾ ਆ ਉਹ ਕਰੋ, ਤਾਂ ਜੋ ਇਹਨਾਂ ਦੀ ਮਾਨਸਿਕਤਾ ਜਿਹੜੀ ਉਹ ਬਾਹਰ ਆਵੇ, ਪਤਾ ਲੱਗ ਸਕੇ ਵੀ ਇਹ ਕੀ ਇਹਨਾਂ ਦੇ ਮਨਾਂ ਦੇ ਵਿੱਚ ਐਡਾ ਜ਼ਹਿਰ ਜਿਹੜਾ ਆ ਇਸ ਟਾਈਮ ਘੁਲਿਆ ਪਿਆ ਹੈਗਾ ਆ। ਜੀ, ਪਿਛਲੇ ਦਿਨਾਂ ਦੇ ਵਿੱਚ ਆਪਾਂ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਬਰੈਂਪਟਨ, ਓਨਟਾਰੀਓ, ਕੈਨੇਡਾ ਦੇ ਵਿੱਚ ਵੀ ਜਿਹੜੀ ਆ ਉੱਥੇ ਦੀ ਇੱਕ ਹਿੰਦੂ ਆਰਗੇਨਾਈਜੇਸ਼ਨ ਜਿਹੜੀ ਵਿਸ਼ਵ ਹਿੰਦੂ ਪਰਿਸ਼ਦ ਨਾਲ ਰਿਲੇਟਡ ਆ, ਉਹਨਾਂ ਨੇ ਕਿਹਾ ਸੀ ਵੀ ਅਸੀਂ ਗੁਰਦੁਆਰੇ ਦੇ ਅੱਗੇ ਜਾ ਕੇ ਪ੍ਰੋਟੈਸਟ ਕਰਾਂਗੇ। ਸੋ ਆਪਣੇ ਵੀ ਬਹੁਤ ਜ਼ਿਆਦਾ ਪ੍ਰੋਟੈਸਟ ਵੱਡੀ ਗਿਣਤੀ 'ਚ ਵੱਖ-ਵੱਖ ਸ਼ਹਿਰਾਂ 'ਚ ਹੋ ਰਹੇ ਆ। ਜਿੰਨੇ ਵੀ ਆਪਣੇ ਭੈਣ ਭਰਾ ਆ, ਨੌਜਵਾਨ ਆ, ਸਾਰਿਆਂ ਨੂੰ ਬੇਨਤੀ ਆ ਪ੍ਰੋਟੈਸਟ ਦੱਬ ਛੱਬ ਕੇ ਪੂਰੀ ਤਰ੍ਹਾਂ ਕਰੋ, ਪਰ ਕਿਸੇ ਤਰ੍ਹਾਂ ਵੀ ਜਿਹੜੀ ਆ ਕੋਈ ਇੱਦਾਂ ਦੀ ਹਿੰਸਕ ਕਾਰਵਾਈ ਨਹੀਂ ਕਰਨੀ ਜਿਹਦੇ ਨਾਲ ਪੂਰੀ ਕੌਮ ਦੀ ਬਦਨਾਮੀ ਹੋਵੇ। ਉਹਨਾਂ ਨੇ ਜਿਹੜਾ ਪੂਰਾ ਹੁਣ ਜ਼ੋਰ ਲਾਇਆ ਇੰਡੀਆ 'ਚ, ਤਾਂ ਉਹਨੇ ਦੇਖ ਲਿਆ ਡਿਵਾਈਡ ਕਰਕੇ ਹਿੰਦੂ ਸਿੱਖ ਨੂੰ ਵੀ, ਉਹਨਾਂ ਨੂੰ ਕਦੇ ਖਾਲਿਸਤਾਨੀ ਕਹਿ ਕੇ, ਕਦੇ ਵੱਖ-ਵੱਖ ਨੈਕਸਲਾਈਟ, ਕਦੇ ਕੁਛ ਕਹਿ ਕੇ। ਹੁਣ ਇਹ ਉਹਨਾਂ ਦੀ ਇੱਕੋ ਇੱਕ ਫੋਕਸ ਹੈਗੀ ਜਿਹੜੀ ਉੱਥੇ ਦੀ ਗੌਰਮੈਂਟ ਆ ਵੀ ਬਾਹਰਲੇ ਮੁਲਕਾਂ 'ਚ ਜਿਹੜੇ ਸਿੱਖ ਆ ਉਹ ਬਹੁਤ ਵੱਡੀ ਗਿਣਤੀ 'ਚ ਆ, ਉੱਥੇ ਇੱਦਾਂ ਦੀ ਕੋਈ ਸ਼ਰਾਰਤ ਕਰੋ ਉਹ ਤੁਹਾਡੇ ਗਲ ਪੈਣ, ਤੇ ਉਹੀ ਫਿਰ ਜਿਹੜਾ, ਕਿਉਂਕਿ ਮੀਡੀਆ ਤੁਹਾਨੂੰ ਪਤਾ ਹੈ ਵੀ 150 ਦੇ ਕਰੀਬ ਚੈਨਲ ਅੰਬਾਨੀਆਂ ਅਡਾਨੀਆਂ ਦੇ ਆ, ਉਹੀ ਫਿਰ ਉੱਥੇ ਦਿਖਾਲੂਗੇ, ਉਹਦੇ ਨਾਲ ਜਿਹੜੀ ਵਾਇਲੈਂਸ ਆ ਫਿਰ ਉੱਥੇ ਵਧੂਗੀ ਵੀ ਦੇਖੋ ਜੀ ਇੱਥੇ ਆ ਜਿਹੜੇ ਹਿੰਦੂ ਸੀ ਇਹਨਾਂ ਨੂੰ ਸਿੱਖਾਂ ਨੇ ਜਿਹੜਾ ਕੁੱਟ ਦਿੱਤਾ ਹੈਗਾ। ਸੋ ਇਹ ਤੋਂ ਜਿਹੜੀ ਬਚਣ ਦੀ ਜ਼ਰੂਰਤ ਆ। ਸੋ ਜਿੰਨੇ ਵੀ ਆਰਗੇਨਾਈਜ਼ਰਸ ਹੈਗੇ ਆ, ਕਿਤੇ ਵੀ ਹੈਗੇ ਆ, ਸੋ ਸਭ ਤੋਂ ਪਹਿਲਾਂ ਇਹੀ ਪ੍ਰਾਇਓਰਟੀ ਰੱਖੋ ਵੀ ਕਿਸੇ ਦੇ ਨਾਲ ਕੋਈ ਜਿਹੜੀ ਆ ਵਾਇਲੈਂਸ ਵਾਲੀ ਨਹੀਂ ਕਰਨੀ, ਕਿਸੇ ਨਾਲ ਲੜਾਈ ਝਗੜਾ ਨਹੀਂ ਕਰਨਾ, ਪਰ ਆਪਣਾ ਜਿਹੜਾ ਅਸੀਂ ਮੁੱਦਾ ਆ ਉਹਨੂੰ ਪੂਰੀ ਤਰ੍ਹਾਂ ਦੱਸਣਾ ਹੈਗਾ। ਜੀ ਬਿਲਕੁਲ, ਦੇਖੋ ਸਾਡਾ ਜਿਹੜੇ ਇੱਥੇ ਪ੍ਰੋਟੈਸਟ ਕਰ ਰਹੇ ਉਹਨਾਂ ਦਾ ਕਿਸੇ ਧਰਮ ਦੇ ਨਾਲ ਥੋੜ੍ਹੀ ਵਿਰੋਧ ਆ। ਸਰਕਾਰਾਂ ਦੇ ਖਿਲਾਫ ਜਿਹੜਾ ਉਹ ਜਾ ਕੇ ਕੌਂਸਲੇਟ ਦੇ ਬਾਹਰ ਜਿਹੜੇ ਆ ਉੱਥੇ ਪ੍ਰੋਟੈਸਟ ਹੋ ਰਹੇ ਆ। ਦੇਖੋ ਵੀ 2 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਲਗਾਤਾਰ ਭਾਰਤੀ ਸਫਾਰਤਖਾਨੇ ਦੇ ਬਾਹਰ ਜਿਹੜਾ ਰੋਜ਼ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਕਰਕੇ ਪ੍ਰੋਟੈਸਟ ਜਿਹੜੇ ਆ ਉੱਥੇ ਕਿੰਨੇ ਮਹੀਨੇ, ਜਿਹੜੇ 2 ਮਹੀਨੇ ਤੋਂ ਵੱਧ ਜਿਹੜੇ ਆ ਉੱਥੇ ਚੱਲਦੇ ਰਹੇ ਹੈਗੇ ਆ। ਸੋ ਉਹ ਸਾਰਾ ਕੁਛ ਜਿਹੜਾ ਹੋ ਰਿਹਾ ਆ ਇੱਥੇ ਦਾ ਜਿਹੜਾ ਕਾਂਗਰਸਮੈਨ ਆ ਐਮੀ ਬੈਰਾ, ਉਹਦੀਆਂ ਕੰਨਾਂ ਅਤੇ ਅੱਖਾਂ ਤੋਂ ਪਰਦਾ ਚੱਕਣ ਦੇ ਲਈ ਉਹਦੇ ਜਿਹੜੇ ਆ ਦਫ਼ਤਰ ਦੇ ਬਾਹਰੋਂ ਦੀ ਜਿਹੜਾ ਪ੍ਰੋਟੈਸਟ ਕੀਤਾ ਗਿਆ। ਕੋਈ ਇਸ ਦੇ ਵਿੱਚ ਇਹ ਥੋੜ੍ਹੀ ਆ ਵੀ ਕੋਈ ਇੱਥੇ ਧਾਰਮਿਕ ਚੀਜ਼ ਨੂੰ ਲੈ ਕੇ ਜਿਹੜਾ ਕਰ ਰਿਹਾ। ਇੱਥੇ ਸਿਰਫ ਅਤੇ ਸਿਰਫ ਸਰਕਾਰ ਨੂੰ ਅਤੇ ਉਹਨਾਂ ਦੇ ਜਿਹੜੇ ਨੁਮਾਇੰਦੇ ਆ ਜਾਂ ਇੱਥੋਂ ਦੇ ਜਿਹੜੇ ਕਾਂਗਰਸਮੈਨ ਆ ਉਹਨਾਂ ਨੂੰ ਇਹ ਜਿਹੜੀ ਖਬਰ ਪਹੁੰਚਾਉਣ ਦੇ ਲਈ ਜਾਂ ਉਹਨਾਂ ਨੂੰ ਇਤਲਾਹ ਦੇਣ ਦੇ ਲਈ ਇਹ ਜਿਹੜੇ ਪ੍ਰੋਟੈਸਟ ਰੈਲੀਜ਼ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ। ਅਤੇ ਦੂਜੇ ਪਾਸੇ ਦੇਖੋ ਵੀ ਉਹ ਕੇਸ ਜਿਹੜੀਆਂ ਨੀਵੀਆਂ ਹਰਕਤਾਂ ਤੱਕ ਜਿਹੜੇ ਉਹ ਪਹੁੰਚ ਚੁੱਕੇ ਹੋਏ ਆ। ਸੋ ਆਪਾਂ ਨਹੀਂ ਖੋਣਾ, ਸਬਰ ਜਿਹੜਾ ਆ ਉਹ ਉਸ ਦੇ ਵਿੱਚ ਰੱਖਣਾ, ਸੰਜਮ ਦੇ ਨਾਲ ਜਿਹੜਾ ਉਹ ਕੰਮ ਲੈਣਾ ਆ। ਇਹ ਲੋਕਾਂ ਨੂੰ ਐਕਸਪੋਜ਼ ਜਿਹੜਾ ਉਹ ਨਾਲ ਦੇ ਨਾਲ ਕਰਦੇ ਰਹਿਣਾ ਹੈਗਾ ਆ। ਇਹ ਜਿਹੜਾ ਮੁੱਖ ਜਿਹੜੀ ਚੀਜ਼ ਹੈਗੀ ਆ ਜੀ। ਸੋ ਬਿਲਕੁਲ, ਹੁਣ ਕਿਉਂਕਿ ਉਹ ਇੰਨੀ ਜੈਲਸੀ ਆ ਵੀ ਜਿਹੜੀ ਸਿੱਖ ਆ ਉਹ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਉੱਚਾ ਹੋ ਰਿਹਾ, ਚਾਹੇ ਲੰਗਰਾਂ ਨੂੰ ਲੈ ਕੇ, ਚਾਹੇ ਕਿਸੇ ਵੀ ਚੀਜ਼ ਨੂੰ ਵੀ। ਅੱਜ ਵੀ ਤੁਸੀਂ ਖਬਰਾਂ ਸੁਣੀਆਂ ਹੋਣੀਆਂ ਵੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਡਾਇਲਿਸਿਸ ਸੈਂਟਰ ਖੋਲ੍ਹਤਾ ਜਿੱਥੇ 150 ਦੇ ਕਰੀਬ ਲੋਕ ਆ ਫ੍ਰੀ ਡਾਇਲਿਸਿਸ ਕਰ ਸਕਦੇ, ਕੋਈ ਉੱਥੇ ਕਾਊਂਟਰ ਨਹੀਂ ਹੋਊਗਾ। ਸੋ ਇਸੇ ਤਰ੍ਹਾਂ ਲੰਡਨ ਤੋਂ ਰਾਜਕਰਨਵੀਰ ਸਿੰਘ ਜੀ ਖਬਰ ਆ ਰਹੀ ਵੀ 97 ਸਾਲਾਂ ਦੀ ਬਜ਼ੁਰਗ ਮਾਤਾ ਜਿਹੜੀ ਆ ਉਹ ਸੇਵਾ ਕਰ ਰਹੀ ਆ। ਇੱਕ ਹੋਮਲੈਸ ਸ਼ੈਲਟਰ ਆ ਜਿਹਨੂੰ ਜਿਹੜਾ ਫੂਡ ਪ੍ਰੋਵਾਈਡ ਕੀਤਾ ਜਾਂਦਾ ਉੱਥੇ ਇੰਗਲੈਂਡ ਦੇ ਵਿੱਚ। ਅਤੇ ਉੱਥੇ ਉਸ ਨੂੰ ਜਦੋਂ ਇੰਟਰਵਿਊ ਕੀਤਾ ਗਿਆ, ਹੋਪ ਫਾਰ ਸਾਊਥ ਹਾਲ ਸਟਰੀਟ ਹੋਮਲੈਸ ਇਹ ਕਮਿਊਨਿਟੀ ਇਨੀਸ਼ੀਏਟਿਵ ਆ ਜਿਹਨੂੰ ਜਿਹੜੇ ਆ ਸਿੱਖ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਫੂਡ ਪਹੁੰਚਾਉਂਦੇ ਆ ਐਵਰੀ ਡੇ।
ਸੋ ਜਦੋਂ ਇਸ ਮਾਤਾ ਨੂੰ ਪੁੱਛਿਆ ਗਿਆ, ਉਹ ਕਹਿੰਦੀ ਵੀ ਜਦ ਤੱਕ ਮੇਰੇ ਹੱਡ ਪੈਰ ਚੱਲਦੇ ਆ ਤੇ ਮੈਂ ਇਸੇ ਤਰ੍ਹਾਂ ਹੀ ਸੇਵਾ ਕਰਦੀ ਰਹੂੰਗੀ। ਸੋ ਕਿਉਂਕਿ ਇੰਟਰਨੈਸ਼ਨਲ ਵੂਮੈਨਸ ਡੇ ਆ, ਇਸ ਦਿਨ ਦੇ ਉੱਤੇ ਉਹਨਾਂ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਸਨਮਾਨਿਤ ਵੀ ਕੀਤਾ ਗਿਆ। ਕਹਿੰਦੇ ਵੀ ਜਦੋਂ ਉਹ ਜੰਮੀ ਸੀ ਪੰਜਾਬ ਦੇ ਵਿੱਚ ਤੇ ਉਹਨੂੰ ਇੱਕ ਤਰ੍ਹਾਂ ਨਾਲ ਡੰਪ ਤੇ ਸਿੱਟ ਦਿੱਤਾ ਗਿਆ ਸੀ, ਤੇ ਬਾਅਦ ਦੇ ਵਿੱਚ 1954 ਦੇ ਵਿੱਚ ਉਹ UK 'ਚ ਆ ਗਈ ਤੇ ਉਹ ਹੁਣ ਬਹੁਤ ਸਾਲਾਂ ਤੋਂ ਜਿਹੜੀ ਇਹ ਸੇਵਾ ਕਰ ਰਹੀ ਹੈਗੀ। ਜੀ, ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, CDC ਨੇ ਉਹਨਾਂ ਲੋਕਾਂ ਦੇ ਲਈ ਜਿਹੜੀਆਂ ਨਵੀਆਂ ਸਿਫਾਰਸ਼ਾਂ ਜਿਹੜੀਆਂ ਜਾਰੀ ਕੀਤੀਆਂ ਆ ਵੀ ਜਿਨ੍ਹਾਂ ਲੋਕਾਂ ਦਾ ਟੀਕਾਕਰਨ ਪੂਰਨ ਤੌਰ ਦੇ ਉੱਤੇ ਹੋ ਚੁੱਕਾ ਆ ਕੋਵਿਡ ਨੂੰ ਲੈ ਕੇ। CDC ਦੇ ਜਿਹੜਾ ਜੀ ਉਹ ਕਹਿਣ ਦੇ ਮੁਤਾਬਕ ਕਹਿੰਦੇ ਵੀ ਜਿਨ੍ਹਾਂ ਦਾ ਪੂਰਾ ਟੀਕਾਕਰਨ ਹੋ ਚੁੱਕਾ ਹੋਇਆ ਆ ਉਹਨਾਂ ਨੂੰ ਜੇ 2 ਹਫ਼ਤੇ ਜਿਹੜੇ ਆ ਉਹ ਹੋ ਗਏ ਨੇ ਲਾਸਟ ਡੋਜ਼ ਲੱਗੀ ਨੂੰ, ਉਹ ਜਿਹੜੇ ਆਪਣੇ ਸਟੈਂਡਰਡ ਪ੍ਰੀਕਾਸ਼ਨਸ ਆ ਉਹ ਕਹਿੰਦੇ ਅਜੇ ਵੀ ਉੱਦਾਂ ਉਹ ਜਾਰੀ ਰੱਖਣ, ਮਾਸਕਿੰਗ ਅਤੇ ਸੋਸ਼ਲ ਡਿਸਟੈਂਸ ਜਦੋਂ ਪਬਲਿਕ ਦੇ ਵਿੱਚ ਜਿਹੜੇ ਉਹ ਹੈਗੇ ਆ। ਪਰ ਕਹਿੰਦੇ ਵੀ ਜਿਹੜੇ ਵੈਕਸੀਨੇਟ ਹੋ ਚੁੱਕੇ ਨੇ ਲੋਕ, ਉਹ ਜਿਹੜੇ ਘਰਾਂ ਦੇ ਅੰਦਰ ਆ ਜਾਂ ਹੋਰ ਲੋਕਾਂ ਦੇ ਨਾਲ ਮਿਲ ਰਹੇ ਆ, ਜਿਹੜੇ ਇਨਡੋਰਸ ਆ, ਉਹ ਵਿਦਆਊਟ ਮਾਸਕ ਅਤੇ ਫਿਜ਼ੀਕਲ ਡਿਸਟੈਂਸਿੰਗ ਜਿਹੜੀ ਉਹ ਚੀਜ਼ ਕਰਨ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਆ, ਜਦੋਂ ਉਹ ਬਾਕੀ ਫੁੱਲੀ ਵੈਕਸੀਨੇਟਿਡ ਲੋਕਾਂ ਦੇ ਨਾਲ ਜਿਹੜੇ ਉਹ ਮਿਲ ਜੁਲ ਰਹੇ ਹੈਗੇ ਆ। ਅਨਵੈਕਸੀਨੇਟਿਡ ਲੋਕ ਜਿਹੜੇ ਸਿੰਗਲ ਹਾਊਸ ਹੋਲਡ ਦੇ ਵਿੱਚ ਹੈਗੇ ਆ, ਉਹ ਹੁਣ ਲੋਅਰ ਰਿਸਕ ਦੇ ਉੱਤੇ ਹੈਗੇ ਨੇ ਸੀਵੀਅਰ ਡਿਜ਼ੀਜ਼ ਤੋਂ, ਜੇ ਉਹ ਇਨਡੋਰਸ ਦੇ ਵਿੱਚ ਵੀ ਹੈਗੇ ਆ, ਜੇ ਉੱਥੇ ਵਿਦਆਊਟ ਮਾਸਕ ਜਾਂ ਫਿਜ਼ੀਕਲ ਡਿਸਟੈਂਸਿੰਗ ਜਿਹੜੇ ਆ ਉਹ ਕਰਦੇ ਨੇ। ਇਹ ਜਿਹੜੇ ਵੈਕਸੀਨੇਟ ਜਿਨ੍ਹਾਂ ਦਾ ਟੀਕਾਕਰਨ ਹੋ ਚੁੱਕਾ ਹੈ, ਜੇ ਅਜਿਹੇ ਲੋਕਾਂ ਨੂੰ ਉਹ ਮਿਲਦੇ ਆ ਤਾਂ ਉਹ ਕੀ ਕੁਛ ਜਿਹੜਾ ਉਹਨਾਂ ਨੂੰ ਕਰਨਾ ਚਾਹੀਦਾ ਆ। ਕਹਿੰਦੇ ਵੀ ਜੇ ਤੁਹਾਨੂੰ ਲੱਗਦਾ ਆ ਵੀ ਕੁਆਰੰਟੀਨ, ਜੇ ਤੁਹਾਨੂੰ COVID-19 ਤੋਂ ਐਕਸਪੋਜਰ ਹੋਇਆ ਹੈਗਾ ਆ, ਅਤੇ ਕਹਿੰਦੇ ਵੀ ਕੁਆਰੰਟੀਨ ਜਾਂ ਟੈਸਟਿੰਗ ਕਰਨ ਦੀ ਫਿਰ ਤੁਹਾਨੂੰ ਸ਼ਾਇਦ ਉਹ ਜ਼ਰੂਰਤ ਨਹੀਂ ਹੈਗੀ, ਜੇ ਤੁਹਾਨੂੰ ਕਿਸੇ ਵੀ ਤਰੀਕੇ ਦੇ ਕੋਈ ਸਿੰਪਟਮ ਨਹੀਂ ਹੈਗੇ। ਜੇ ਤੁਹਾਨੂੰ ਲੱਗਦਾ ਵੀ ਤੁਸੀਂ COVID-19 ਨੂੰ ਐਕਸਪੋਜ਼ ਹੋਏ ਆ ਪਰ ਤੁਹਾਨੂੰ ਕੋਈ ਸਿੰਪਟਮ ਨਹੀਂ ਆ, ਫਿਰ ਤੁਹਾਨੂੰ ਕੁਆਰੰਟੀਨ ਅਤੇ ਟੈਸਟਿੰਗ ਕਰਾਉਣ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਹੈਗੀ। ਸੋ ਇਹ ਆ ਵੀ ਜਿਨ੍ਹਾਂ ਨੂੰ ਪੂਰਾ ਟੀਕਾਕਰਨ ਹੋ ਗਿਆ, ਜੇ ਉਹ ਆਪਸ ਦੇ ਵਿੱਚ ਮਿਲ ਰਹੇ ਆ, ਸੋ ਫਿਰ ਉਹਨਾਂ ਨੂੰ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ, ਫਿਜ਼ੀਕਲ ਡਿਸਟੈਂਸਿੰਗ ਆ, ਉਸ ਦੀ ਜ਼ਰੂਰਤ ਨਹੀਂ ਆ। ਅਤੇ ਜਿਹੜਾ ਵੈਕਸੀਨੇਟਿਡ, ਜੇ ਕਿਸੇ ਅਨਵੈਕਸੀਨੇਟਿਡ ਨੂੰ ਜਿਹੜਾ ਉਹ ਮਿਲ ਰਿਹਾ ਆ, ਜਿਹਨੂੰ ਘੱਟ ਜ਼ਿਆਦਾ ਕਹਿ ਲਓ ਵੀ ਤੇਜ਼ ਬਿਮਾਰ ਹੋਣ ਦੀ ਜਿਹੜੀ ਆ, ਸਖਤ ਬਿਮਾਰ ਹੋਣ ਦੀ ਰਿਸਕ ਨਹੀਂ ਹੈਗਾ, ਉਹਨਾਂ ਦੇ ਨਾਲ ਵੀ ਉਹ ਵਿਦਆਊਟ ਮਾਸਕ, ਫਿਜ਼ੀਕਲ ਡਿਸਟੈਂਸਿੰਗ ਤੋਂ ਬਗੈਰ ਜਿਹੜੇ ਉਹ ਮਿਲ ਸਕਦੇ ਆ। CDC ਨੇ ਅੱਜ ਜਿਹੜੇ ਟੀਕਾਕਰਨ ਹੋਏ ਲੋਕਾਂ ਦੇ ਲਈ ਇਹ ਨਵੀਆਂ ਸਿਫਾਰਸ਼ਾਂ ਜਾਰੀ ਕੀਤੀਆਂ ਹੈਗੀਆਂ। ਅਗਲੀ ਖਬਰ ਵੱਲ ਚੱਲੀਏ ਤੇ ਪਿਛਲੇ ਦਿਨਾਂ ਦੇ ਵਿੱਚ ਮੇਗਨ ਮਾਰਕਲ ਦੀ ਜਿਹੜੀ ਇੰਟਰਵਿਊ ਆ ਉਹ ਓਫਰਾ ਵਿਨਫਰੇ ਨੇ ਕੀਤੀ ਸੀ। ਸੋ ਉਹ ਜਿਹੜੀ ਆ ਬਹੁਤ ਉਹਦੀ ਇਸ ਟਾਈਮ ਦੇ ਉੱਤੇ ਹੈਰੀ ਤੇ ਮੇਗਨ ਦੀ ਜਿਹੜੀ ਇੰਟਰਵਿਊ ਹੋਈ ਆ, ਕੰਟਰੋਵਰਸੀ ਚੱਲ ਰਹੀ ਆ। ਪਰ ਜਿਸ ਚੈਨਲ ਤੇ CBS ਤੇ ਕੀਤੀ ਆ, ਕਹਿੰਦੇ ਪਈ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਉਸ ਨੂੰ ਦੇਖਿਆ, ਜਿਹੜਾ ਸੁਪਰਵਾਲ ਆ ਉਹਦੇ ਨਾਲੋਂ ਵੀ ਵੱਧ ਗਿਣਤੀ ਦੇ ਵਿੱਚ ਲੋਕਾਂ ਨੇ ਉਹ ਇੰਟਰਵਿਊ ਦੇਖੀ ਹੈਗੀ ਆ, ਜਿਹਦੇ ਵਿੱਚ ਮੇਗਨ ਮਾਰਕਲ ਜਿਹੜੀ ਆ ਜਿਹੜੀ ਕੁਈਨ ਆ, ਉਹਨੇ ਇਹ ਕਿਹਾ ਵੀ ਮੈਨੂੰ ਉੱਥੇ ਬਹੁਤ ਬੰਦਿਸ਼ਾਂ ਸੀਆਂ, ਸੋ ਹੁਣ ਉਹ ਬੰਦਿਸ਼ਾਂ ਛੁੱਟ ਗਏ ਆ ਅਤੇ ਇਸ ਕਰਕੇ ਅਮਰੀਕਾ 'ਚ ਰਹਿ ਰਹੇ। ਪਰ ਦੂਸਰੇ ਪਾਸੇ ਜਿਹੜੇ ਇੰਗਲੈਂਡ ਦੇ ਲੋਕ ਆ, ਇਸ ਇੰਟਰਵਿਊ ਤੋਂ ਬਾਅਦ ਉਹ ਕਾਫੀ ਔਖੇ ਆ ਵੀ ਦੂਸਰੇ ਮੁਲਕ ਦੀ ਧਰਤੀ 'ਤੇ ਜਾ ਕੇ ਜਿਹੜੀ ਸਾਡੀ ਰਾਣੀ ਆ ਉਹਦੇ ਉਲਟ ਜਿਹੜੀ ਆ ਇੰਟਰਵਿਊ ਦਿੱਤੀ ਗਈ ਹੈਗੀ ਆ, ਉਹਦੇ ਉਲਟ ਜਿਹੜੇ ਬਹੁਤ ਚਾਰਜਸ ਲਾਏ ਗਏ ਆ। ਜੀ ਬਿਲਕੁਲ, ਇਸ ਟਾਈਮ ਦੀ ਸਭ ਤੋਂ ਵੱਡੀ ਜਿਹੜੀ ਕਹਿ ਲਓ ਵੀ ਇਹ ਸਟੋਰੀ ਆ ਇੱਕ ਹਿਸਾਬ ਦੇ ਨਾਲ ਜਿਹੜੀ ਬਣੀ ਪਈ ਆ। ਸੋ ਉਹਨੇ ਤਾਂ ਕਈ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਜਿਹੜੇ ਦੋਸ਼ ਲਾਏ ਆ, ਜਿੱਦਾਂ ਤੁਸੀਂ ਕਿਹਾ ਵੀ ਕਈ ਜਿਹੜੇ ਇੰਗਲੈਂਡ ਵਾਲੇ ਆ ਉਹ ਤੱਤੇ ਹੋ ਰਹੇ ਆ ਵੀ ਸਾਡੀ ਰਾਣੀ ਨੂੰ ਇੱਦਾਂ ਜਿਹੜਾ ਉਹ ਕਿਉਂ ਕਹਿ ਰਹੇ ਆ। ਕਹਿੰਦੇ ਵੀ ਮੈਂ ਸੁਸਾਈਡਲ ਤੱਕ ਜਿਹੜੀ ਆ ਮੇਗਨ ਮਾਰਕਲ ਕਹਿੰਦੀ ਆ ਮੈਂ ਹੋ ਗਈ ਸੀ, ਸੋ ਇਸ ਲਈ ਮੈਂ ਉੱਥੋਂ ਇੱਕ ਹਿਸਾਬ ਦੇ ਨਾਲ ਜਿਹੜੀ ਚਲੀ ਗਈ। ਕਹਿੰਦੇ ਵੀ ਮੇਰੇ ਨਿਆਣਾ ਹੋਣ ਤੋਂ ਪਹਿਲੋਂ ਗੱਲਾਂ ਇਹ ਚੱਲ ਰਹੀਆਂ ਸੀ ਵੀ ਇਹਦਾ ਰੰਗ ਕਿੰਨਾ ਕੁ ਗੂੜਾ ਜਿਹੜਾ ਆ ਉਹ ਹੋਵੇਗਾ। ਸੋ ਇੱਦਾਂ ਦੀਆਂ ਕਹਿੰਦੀਆਂ ਚਰਚਾਵਾਂ ਜਿਹੜੀਆਂ ਆ ਉੱਥੇ ਚੱਲ ਰਹੀਆਂ ਸੀਗੀਆਂ। ਸੋ ਇਹ ਉੱਦਾਂ ਦਾ ਵੈਸੇ ਉਹਨਾਂ ਦਾ ਹੁਣ ਨਿੱਜੀ ਮਾਮਲਾ ਹੈ, ਪਰ ਕਿਉਂਕਿ ਮੋਨਾਰਕੀ ਆ, ਜਿਹੜੇ ਕੁਈਨ ਆ ਅਤੇ ਉਸ ਦੇ ਨਾਲ ਇਹ ਸੰਬੰਧਿਤ ਨੇ, ਅਤੇ ਉਹ ਉਸ ਕਰਕੇ ਚਰਚਾ ਜਿਹੜੀ ਉਹ ਜ਼ਿਆਦਾ ਹੁੰਦੀ ਆ। ਅਤੇ ਗੱਲਾਂ ਇਹ ਵੀ ਜਿਹੜੀਆਂ ਚੱਲ ਰਹੀਆਂ ਸੀਗੀਆਂ, ਉਹ ਪ੍ਰਿੰਸ ਵੀ ਬੋਲਿਆ ਸੀ, ਕਹਿੰਦਾ ਵੀ ਸਾਨੂੰ ਫਾਈਨੈਂਸ਼ਲੀ ਵੀ ਇਹਨਾਂ ਨੇ ਕੱਟ ਆਫ ਜਿਹੜਾ ਆ ਉਹ ਕਰ ਦਿੱਤਾ ਹੋਇਆ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇਸ ਟਾਈਮ ਜੋ ਮੈਨਚਨ ਇੱਕ ਕਾਫੀ ਪਾਵਰਫੁੱਲ ਡੈਮੋਕਰੇਟ, ਮੋਡਰੇਟ ਡੈਮੋਕਰੇਟ ਦੇ ਵਜੋਂ ਜਿਹੜਾ ਉਹ ਉੱਭਰ ਕੇ ਸਾਹਮਣੇ ਆ ਰਿਹਾ। ਉਹਨਾਂ ਨੇ ਬੀਤੇ ਦਿਨਾਂ ਦੇ ਵਿੱਚ ਇੱਕ ਇੰਟਰਵਿਊ ਜਿਹੜੀ ਉਹ ਕੀਤੀ ਆ, ਵੈਸਟ ਵਰਜੀਨੀਆ ਦੇ ਇਹ ਡੈਮੋਕਰੇਟ ਸੈਨੇਟਰ ਨੇ। ਉਹਨਾਂ ਨੇ ਜਿਹੜੀ ਗੱਲਬਾਤ ਕਰਦੇ ਹੋਏ ਆਖਿਆ
ਕਹਿੰਦੇ ਆ ਵੀ ਜੇ ਅਗਲਾ ਜਿਹੜਾ ਇਨਫਰਾਸਟ੍ਰਕਚਰ ਬਿੱਲ ਹੈਗਾ ਆ ਐਨਰਜੀ ਕਮੇਟੀ ਦੇ ਨਾਲ ਤੇ ਕਲਾਈਮੇਟ ਦੇ ਨਾਲ ਜਿਹੜਾ ਸੰਬੰਧਿਤ ਹੈਗਾ ਆ 2 ਤੋਂ 4 ਟ੍ਰਿਲੀਅਨ ਡਾਲਰ ਦਾ ਜਿਹੜਾ ਇਹ ਇਨਫਰਾਸਟ੍ਰਕਚਰ ਬਿੱਲ ਹੈਗਾ ਆ, ਕਹਿੰਦੇ ਵੀ ਜੇ ਇਸ ਦੇ ਵਿੱਚ ਰਿਪਬਲਿਕਨਸ ਨੂੰ ਨਾਲ ਨਾ ਐਡ ਕੀਤਾ ਗਿਆ ਤਾਂ ਮੈਂ ਜਿਹੜਾ ਆ ਇਸ ਬਿੱਲ ਦਾ ਵਿਰੋਧ ਕਰੂੰਗਾ। ਸੋ ਡੈਮੋਕ੍ਰੇਟਸ ਦੇ ਖੁਦ ਦੇ ਇਹ ਜਿਹੜੇ ਸੈਨੇਟਰ ਆ ਉਹ ਹਾਲ ਦੀ ਘੜੀ ਜਿਹੜੇ ਇਹਨਾਂ ਦੇ ਨਾਲ ਜਿਹੜੇ ਮਿਲ ਕੇ ਨਹੀਂ ਚੱਲ ਰਹੇ, ਇਹ ਇਕੱਲਿਆਂ ਤੌਰ ਦੇ ਉੱਤੇ ਇੱਕ ਮੋਡਰੇਟਰ ਦੇ ਵਜੋਂ ਜਿਹੜੇ ਉਹ ਉੱਭਰ ਕੇ ਆ ਰਹੇ ਆ ਅਤੇ ਰਾਈਟ ਨਾਓ ਝੁਕਾਵ ਜਿਹੜਾ ਆ ਉਹਨਾਂ ਦਾ ਹੁਣ ਡੈਮੋਕ੍ਰੇਟਸ ਤਾਂ ਇਹ ਕਹਿਣਗੇ ਵੀ ਰਿਪਬਲਿਕਨ ਵਾਲੇ ਪਾਸੇ ਜਿਹੜਾ ਉਹਨਾਂ ਦਾ ਝੁਕਾਵ ਜਿਹੜਾ ਉਹ ਜ਼ਿਆਦਾ ਚੱਲ ਰਿਹਾ ਹੈਗਾ ਆ। ਜਦੋਂ ਰਾਸ਼ਟਰਪਤੀ ਬਾਈਡਨ ਨੇ ਸਹੁੰ ਚੁੱਕੀ ਸੀ ਕਹਿੰਦੇ ਜੀ ਬਾਈ ਪਾਰਟੀਜ਼ਨ ਆਪਾਂ ਮਿਲ ਜੁਲ ਕੇ ਸਾਰਾ ਕੁਛ ਜਿਹੜਾ ਉਹ ਕਰਨਾ ਆ, ਪਰ ਹੁਣ ਤੱਕ ਜਿੰਨੇ ਕੁ ਬਿੱਲ ਸਾਹਮਣੇ ਆਏ ਆ ਇਹ ਪਾਰਟੀਜ਼ਨ ਲਾਈਨਸ ਦੇ ਉੱਤੇ ਹੀ ਜਿਹੜੇ ਉਹ ਸਾਹਮਣੇ ਨਜ਼ਰ ਆਏ ਹੈਗੇ ਆ। ਸੋ ਕਾਫੀ ਵੱਡਾ ਜਿਹੜਾ ਇਹਨਾਂ ਨੇ ਅਗਲਾ ਪੈਕੇਜ 2 ਤੋਂ 4 ਟ੍ਰਿਲੀਅਨ ਡਾਲਰ ਦਾ ਜਿਹੜਾ ਕਲਾਈਮੇਟ ਅਤੇ ਇਨਫਰਾਸਟ੍ਰਕਚਰ ਦੇ ਨਾਲ ਸੰਬੰਧਿਤ ਜਿਹੜਾ ਉਹ ਲੈ ਕੇ ਆਉਣਾ ਹੈਗਾ ਆ ਵੀ ਬਿਲਡਿੰਗ ਬੈਕ ਅਮਰੀਕਾ ਵਾਲੀ ਜਿਹੜੀ ਇਹਨਾਂ ਨੇ ਗੱਲਾਂ ਜਿਹੜੀਆਂ ਉਹ ਚਰਚਾਵਾਂ ਜਿਹੜੀਆਂ ਉਹ ਛੇੜੀਆਂ ਸੀਗੀਆਂ। ਸੋ ਉਸ ਦੇ ਵਿੱਚ ਕਹਿੰਦੇ ਵੀ ਜੇ ਰਿਪਬਲਿਕਨਸ ਨੂੰ ਨਹੀਂ ਇਨਕਲੂਡ ਕੀਤਾ ਗਿਆ ਤਾਂ ਮੈਂ ਇਸ ਬਿੱਲ ਨੂੰ ਇਸ ਪੈਕੇਜ ਨੂੰ ਜਿਹੜਾ ਉਹ ਬਲੌਕ ਕਰੂੰਗਾ। ਸੋ ਮੈਨਚਨ ਇਸ ਟਾਈਮ ਕਾਫੀ ਤਾਕਤਵਰ ਜਿਹੜੇ ਆ ਆਪਣੀ ਪੋਜੀਸ਼ਨ ਦੇ ਕਰਕੇ ਜਿਹੜੇ ਉਹ ਇਸ ਟਾਈਮ ਬਣ ਚੁੱਕੇ ਆ। ਸਿਆਸੀ ਸਫ਼ਿਆਂ ਦੇ ਵਿੱਚ ਕਾਫੀ ਚਰਚਾਵਾਂ ਜਿਹੜੀਆਂ ਆ ਇਹਨਾਂ ਦੀਆਂ ਉਹ ਹੋ ਰਹੀਆਂ ਨੇ। ਜੀ, ਅਗਲੀ ਖਬਰ ਜਿਹੜੀ ਆ ਜਾਰਜ ਫਲਾਇਡ ਦੇ ਕੇਸ ਦੇ ਵਿੱਚ ਹੈਗੀ ਆ। ਉਹਦੀ ਜਿਹੜੀ ਜੂਰੀ ਸਿਲੈਕਸ਼ਨ ਆ ਅੱਜ ਹੋਣੀ ਸੀ ਅਤੇ ਉਹਨੂੰ ਥੋੜ੍ਹਾ ਡਿਲੇ ਕਰ ਦਿੱਤਾ ਗਿਆ। ਸੋ ਜੂਰੀ ਸਿਲੈਕਸ਼ਨ ਦੇ ਵਿੱਚ ਇੱਕ ਜਿਹੜਾ ਮੇਨ ਪੁਆਇੰਟ ਇਹ ਰੱਖਿਆ ਵੀ ਜਿਹੜਾ ਪੁਲਿਸ ਆਫਿਸਰ ਡੈਰਿਕ ਚੌਵਿਨ ਆ ਵੀ ਕੀ ਉਹ ਇਨਵੋਲਵ ਸੀ ਇਹਦੇ ਵਿੱਚ, ਉਹਦੇ ਕਰਕੇ ਜਿਹੜੀ ਆ ਇਸ ਜਿਹੜੀ ਜਾਰਜ ਫਲਾਇਡ ਆ ਉਹਦੀ ਡੈਥ ਹੋਈ ਹੈਗੀ ਆ। ਸੋ ਉਹਦੇ ਬਾਰੇ ਜਿਹੜੀ ਆ ਅਪਡੇਟ ਉਹ ਆਉਣੀ ਆ ਜੀ। ਉਹਦੇ ਕਹਿੰਦੇ ਵੀ ਜਿਹੜਾ ਚੌਵਿਨ ਦਾ ਡਿਫੈਂਸ ਅਟਾਰਨੀ ਐਰਿਕ ਨੈਲਸਨ ਉਸਨੇ ਕਿਹਾ ਵੀ ਉਹ ਹਾਲ ਦੀ ਘੜੀ ਇਹ ਫੈਸਲਾ ਕਰ ਰਹੇ ਆ ਵੀ ਕੀ ਮਿਨੇਸੋਟਾ ਦੀ ਸੁਪਰੀਮ ਕੋਰਟ ਦੇ ਵਿੱਚ ਅਪੀਲ ਪਾਈ ਜਾਵੇ, ਇਹ ਪੁੱਛਣ ਦੇ ਲਈ ਵੀ ਜਿਹੜਾ ਕੈਹਿਲ ਦੇ ਉੱਤੇ ਜਿਹੜਾ ਮਰਡਰ ਚਾਰਜ ਆ ਉਹ ਦੁਬਾਰਾ ਲਾਇਆ ਜਾਣਾ ਚਾਹੀਦਾ ਆ ਕਿ ਨਹੀਂ। ਸੋ ਕਹਿੰਦੇ ਵੀ ਹੁਣ ਜੂਰੀ ਸਿਲੈਕਸ਼ਨ ਦੇ ਉੱਤੇ ਹਾਲ ਦੀ ਘੜੀ ਥੋੜ੍ਹੇ ਚਿਰ ਦੇ ਲਈ ਜਿਹੜਾ ਉਹ ਵਿਰਾਮ ਲੱਗਾ ਆ। ਉੱਥੇ ਲੋਕ ਸੜਕਾਂ ਦੇ ਉੱਤੇ ਜਿਹੜੇ ਉਹ ਆ ਗਏ ਵੀ ਇਸ ਦੇ ਉੱਤੇ ਜਿਹੜੇ ਮਰਡਰ ਚਾਰਜਿਸ ਆ ਉਹ ਲਾਏ ਜਾਣੇ ਚਾਹੀਦੇ ਹੈਗੇ ਆ। ਸੋ ਇਹ ਜਾਰਜ ਫਲਾਇਡ ਦੀ ਮੌਤ ਦੀ ਹੱਤਿਆ ਤੋਂ ਬਾਅਦ ਦੇ ਵਿੱਚ ਆਪਾਂ ਦੇਖਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਇੱਥੇ ਪ੍ਰੋਟੈਸਟ ਅਤੇ ਹੋਰ ਹਿੰਸਾ ਜਿਹੜੀ ਆ ਕਈ ਕੁਛ ਜਿਹੜਾ ਇੱਥੇ ਵਾਪਰਿਆ ਪੂਰੇ ਮੁਲਕ ਦੇ ਵਿੱਚ ਹੀ ਉਹ ਦੇਖਿਆ ਗਿਆ। ਅਤੇ ਹੁਣ ਇੱਕ ਵਾਰੀ ਫਿਰ ਇਸ ਦਾ ਜਿਸ ਨੂੰ ਹਥਿਆਰਾ ਆਖਿਆ ਜਾ ਰਿਹਾ ਹੈਗਾ ਆ ਉੱਥੇ ਦਾ ਜਿਹੜਾ ਪੁਲਿਸ ਅਫਸਰ ਜਿਸ ਨੇ ਉਹਦੀ ਧੌਣ ਦੇ ਉੱਤੇ ਗੋਡਾ ਧਰ ਕੇ ਜਿਹੜਾ ਉਸ ਦੀ ਹੱਤਿਆ ਜਿਹੜੀ ਉਹ ਕੀਤੀ ਸੀਗੀ ਵੀ ਹੁਣ ਵੀ ਉਹ ਉਸ ਦੇ ਉੱਤੇ ਚਾਰਜਿਸ ਸਾਬਤ ਹੁੰਦੇ ਆ ਨਹੀਂ ਹੁੰਦੇ, ਕਿੰਨਾ ਲੰਮਾ ਸਮਾਂ ਜਿਹੜਾ ਉਹ ਚੱਲੇਗਾ। ਸੋ ਇਹ ਸਥਿਤੀ ਜਿਹੜੀ ਆ ਉਹ ਇਸ ਟਾਈਮ ਬਣੀ ਪਈ ਹੈਗੀ ਆ। ਸੋ ਉਮੀਦ ਇਹੀ ਆ ਵੀ ਆਉਣ ਵਾਲੇ ਜਿਹੜੇ ਜੀ ਸਮੇਂ ਦੇ ਵਿੱਚ ਵੀ ਕਿਤੇ ਨਾ ਕਿਤੇ ਇਸ ਕੇਸ ਦਾ ਜਿਹੜਾ ਉਹ ਨਿਪਟਾਰਾ ਜਿਹੜਾ ਉਹ ਹੋ ਸਕੇ। ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਮੁੜ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਪ੍ਰੋਗਰਾਮ ਅਪਡੇਟ ਅਮਰੀਕਾ ਇੱਦਾਂ ਹੀ ਚੱਲਦਾ ਰਹੇਗਾ।
ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਨੂੰ ਰੀਨਿਊ ਕਰਾਉਣ ਦੇ ਲਈ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500 Chima Tax and Bookkeeping Services ਇੱਥੇ ਤੁਸੀਂ payroll services, individual business ਜਾਂ corporate tax filing ਜਾਂ ਫਿਰ corporation ਤੇ S corporation ਬਣਾਉਣ ਲਈ ਜਾਂ ਫਿਰ ਜੇ ਤੁਸੀਂ passport, citizenship, EIN ਜਾਂ ਹੋਰ ਵੀ ਕਿਸੇ ਤਰ੍ਹਾਂ ਦੇ ਫਾਰਮ ਫਾਈਲ ਕਰਨਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਅਮਰਿਤਬੀਰ ਸਿੰਘ ਨੂੰ 5597790180 या फिर 5598402616 ਤੇ ਕਾਲ ਕਰੋ ਐਡਰੈਸ ਹੈ 4221 ਵੈਸਟ ਸੀਅਰਾ ਮਡੇਰਾ ਐਵੇਨਿਊ ਸੂਈਟ 207 ਇਸ ਸਾਲ ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ ਅੱਜ ਹੀ ਆਪਣੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਨੂੰ ਰੀਨਿਊ ਕਰਾਉਣ ਦੇ ਲਈ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500 ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 4082725200 सुनो जी आज ते कुछ खट्टा मिठा ते करारा करारा खान दा दिल करदा है की खवाओगे आज लो फिर चक्को फोन ते करो ऑर्डर अपने नाल दे शिकागो पिज़्ज़ा ट्विस्ट ते हुणे 2 नवे फ्लेवर्स कढे ने इन्हां ने अचारी पिज़्ज़ा ते मंचूरियन पिज़्ज़ा भावे चिकन वाला मंगवाओ ते भावे पनीर वाला विंगा दी ते गल ही कोई होर है बस उंगलियां चटदे रहो नाल ही मैं ऑर्डर कर दी हां इन्हां दा स्पेशल शाही पनीर ते बटर चिकन पास्ता बच्चे बड़े शौक नाल खांदे ने जी हां शिकागो पिज़्ज़ा ट्विस्ट दी नवी लुक ते नवी स्वादां नु एंजॉय करो ਇੱਥੇ ਹਰ ਰੋਜ਼ ਐਗਲੈਸ ਡੋ ਅਤੇ ਤਾਜ਼ੀਆਂ ਸਬਜ਼ੀਆਂ ਨਾਲ ਪੀਜ਼ੇ ਤਿਆਰ ਕੀਤੇ ਜਾਂਦੇ ਨੇ ਵੈਜ ਅਤੇ ਨਾਨ ਵੈਜ ਪੀਜ਼ਾਸ ਦਾ ਸਵਾਦ ਲੈਣ ਲਈ ਆਪਣੀ ਨੀਅਰੈਸਟ ਲੋਕੇਸ਼ਨ ਤੇ ਫੋਨ ਕਰੋ ਫ੍ਰੈਜ਼ਨੋ ਵਿੱਚ 2 ਲੋਕੇਸ਼ਨਸ ਸ਼ਾਹ ਅਤੇ ਮਾਰਕਸ ਦੇ ਕਾਰਨਰ ਤੇ ਕਿੰਗਸ ਕੈਨੀਅਨ ਅਤੇ ਕਲੋਵਿਸ ਦੇ ਕਾਰਨਰ ਤੇ ਹੰਡਨ ਅਤੇ ਕਲੋਵਿਸ ਦੇ ਕਾਰਨਰ ਤੇ ਸੈਲਮਾ ਵਿੱਚ ਮੈਕਾਲ ਐਵੇਨਿਊ ਤੇ ਅਤੇ ਵਿਜ਼ਾਲੀਆ ਵਿੱਚ ਮੂਨੀ ਬੁਲੇਵਰਡ ਤੇ ਵਧੇਰੇ ਜਾਣਕਾਰੀ ਲਈ ਅਤੇ ਆਨਲਾਈਨ ਆਰਡਰ ਕਰਨ ਲਈ ਲੌਗਇਨ ਕਰੋ chicagospizzatwist.com ਤੇ ਸਵਾਦ ਦਾ ਅਸਲੀ ਬਾਦਸ਼ਾਹ Chicago's Pizza Twist खुशियां दे रंग मानो करी हाउस वालियां दे संग एसवन ते वेस्ट कॉर्नर ते नॉर्थ पॉइंट इवेंट सेंटर बैंक्वेट हॉल 300 कारां दी पार्किंग वाला खुला डुला ते नवा नकोर हाल इको समय ते 600 ते 200 बंदियां वाली गैदरिंग दी कोई भी पार्टी कर सकदे हो इको जगह ते खाना ते डेकोरेशन दा भी प्रबंध है ते ओ भी सारा कुछ डिस्काउंट रेट ते ओपन एरिया पैटियो भी है 300 कारां दी खुली पार्किंग कड़ी हाउस वालियां दा हुण दूसरा रेस्टोरेंट भी खुल गया है 50 ਬੰਦਿਆਂ ਤੋਂ ਲੈ ਕੇ 5000 ਬੰਦਿਆਂ ਦੀ ਪੂਰੇ ਕੈਲੀਫੋਰਨੀਆ ਦੇ ਵਿੱਚ ਇੱਕੋ ਸਮੇਂ ਕੇਟਰਿੰਗ ਕਰਦੇ ਨੇ ਇੱਕੋ ਛੱਤ ਥੱਲੇ ਸਾਰੀਆਂ ਸੇਵਾਵਾਂ ਲੈਣ ਲਈ ਹਰਮਨ ਬਾਵਾ ਨੂੰ ਕਾਲ ਕਰੋ 747 258 8820 747-258-8820 559 558 8643 559-558-8643 ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਮੌਕੇ ਅਪਡੇਟ ਮੈਂ ਹਰਜੋਤ ਸਿੰਘ ਜੀ ਸਵਾਗਤ ਹੈ ਜੀ ਇੱਕ ਵਾਰੀ ਫੇਰ ਜੀ ਆਇਆਂ ਨੂੰ ਬਹੁਤ ਜੀ ਆਇਆਂ ਨੂੰ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰਾਂ ਵੱਲ ਜਾਣ ਤੋਂ ਪਹਿਲਾਂ ਅੱਜ 8 ਮਾਰਚ ਦਾ ਜਿਹੜਾ ਦਿਨ ਸੋ ਅੱਜ ਕੌਮੀ ਪੱਧਰ ਦੇ ਉੱਤੇ ਜਿਹੜਾ ਆ ਔਰਤਾਂ ਦਾ ਦਿਹਾੜਾ ਜਿਹੜਾ ਹੈ ਉਹ ਮਨਾਇਆ ਜਾਂਦਾ ਹੈ ਸਾਡੇ ਵੱਲੋਂ ਵੀ ਪੂਰੀ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਸਾਰਿਆਂ ਨੂੰ ਹੀ ਇਸ ਦਿਨ ਦੀਆਂ ਇਸ ਦਿਹਾੜੇ ਦੀਆਂ ਬਹੁਤ ਜਿਹੜੀਆਂ ਉਹ ਵਧਾਈਆਂ ਸੋ ਕਿਸੇ ਵੀ ਕੌਮ ਦੇ ਲਈ ਕਿਸੇ ਵੀ ਕਮਿਊਨਿਟੀ ਦੇ ਲਈ ਕਿਸੇ ਵੀ ਕਾਰੋਬਾਰ ਕਹਿ ਲਓ ਜਾਂ ਕਿਸੇ ਵੀ ਪਰਿਵਾਰ ਦੇ ਲਈ ਜੇ ਉਸਨੇ ਉਹ ਅੱਗੇ ਵਧਣਾ ਆ ਤਾਂ ਉਸ ਦੇ ਵਿੱਚ ਔਰਤ ਦਾ ਬਹੁਤ ਵੱਡਾ ਜਿਹੜਾ ਆ ਉਹ ਯੋਗਦਾਨ ਆ ਬਹੁਤ ਕੁਰਬਾਨੀਆਂ ਜਿਹੜੀਆਂ ਉਹ ਹੁੰਦੀਆਂ ਆ ਸੋ ਆਪਾਂ ਉਹਨਾਂ ਨੂੰ ਸਿਜਦਾ ਕਰਦੇ ਹਾਂ ਪ੍ਰਣਾਮ ਕਰਦੇ ਹਾਂ ਅਤੇ ਇਹੀ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਜਿਹੜੀ ਉਹ ਕਰਦੇ ਹਾਂ ਵੀ ਹਰ ਇੱਕ
ਤਰੀਕੇ ਦੇ ਨਾਲ ਜਿਹੜੀ, ਕਿਉਂਕਿ ਆਪਾਂ ਦੇਖਦੇ ਹੀ ਹਾਂ ਇਸ ਮੌਕੇ ਕਾਫੀ ਜਿਹੜੀਆਂ ਇੱਦਾਂ ਦੀਆਂ ਮੂਵਮੈਂਟਸ ਜਿਹੜੀਆਂ ਉਹ ਚੱਲ ਰਹੀਆਂ ਨੇ ਜਿਹੜੀਆਂ ਇਕੁਐਲਿਟੀ ਨੂੰ ਲੈ ਕੇ, ਤੇ ਚਾਹੇ ਥੋੜ੍ਹਾ ਸਮਾਂ ਪਹਿਲੋਂ ਦੀਆਂ ਆਪਾਂ ਅਮਰੀਕਾ ਦੀ ਹੋਈ ਗੱਲ ਕਰ ਲਈਏ ਵੀ ਇੱਥੇ ਵੀ ਕੁਛ ਦਹਾਕੇ ਪਹਿਲਾਂ ਤਾਈਂ ਜਿਹੜੀਆਂ ਔਰਤਾਂ ਨੂੰ ਵੀ ਵੋਟ ਪਾਉਣ ਦਾ ਅਧਿਕਾਰ ਤੱਕ ਵੀ ਜਿਹੜਾ ਉਹ ਨਹੀਂ ਸੀ। ਸੋ ਉਹ ਵੀ ਕੁਛ ਦਹਾਕੇ ਪਹਿਲਾਂ ਜਿਹੜਾ ਉਹ ਇੱਥੇ ਜਿਹੜਾ ਉਹ ਮਿਲਿਆ ਆ। ਸੋ ਉਮੀਦ ਕਰਦੇ ਆਉਣ ਵਾਲੇ ਸਮਿਆਂ ਦੇ ਵਿੱਚ ਸਾਰੇ ਪਾਸੇ ਜਿਹੜੀ ਬਰਾਬਰਤਾ ਹੋਵੇ। ਇਸ ਟਾਈਮ ਉੱਦਾਂ ਇਨਕਮ ਇਨਇਕੁਐਲਿਟੀ ਦਾ ਵੀ ਕਾਫੀ ਜਿਹੜਾ ਇਸ ਟਾਈਮ ਵਿਵਾਦ ਆ ਉਹ ਚੱਲਦਾ ਰਹਿੰਦਾ ਵੀ ਔਰਤਾਂ ਨੂੰ $1 ਦੇ ਬਦਲੇ ਕਾਫੀ ਘੱਟ ਸੈਂਟ ਜਿਹੜੇ ਆ ਉਹ ਮਿਲਦੇ ਨੇ ਮਰਦਾਂ ਦੇ ਮੁਕਾਬਲੇ। ਚਲੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਰਾਬਰ ਹੋਣ ਅਤੇ ਹਰ ਇੱਕ ਤਰੀਕੇ ਦੇ ਨਾਲ ਜਿਹੜੀ ਆਪਾਂ ਉਹਨਾਂ ਨੂੰ ਵਧਾਈ ਦਿੰਦੇ ਹਾਂ ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਸਵਿਟਜ਼ਰਲੈਂਡ ਤੋਂ ਆ ਰਹੀ ਆ, ਜਿੱਥੇ ਕਿ ਸਵਿਸ ਵੋਟਰਸ ਨੇ ਇੱਕ ਬੈਨ ਆ ਜਿਹੜੇ ਲੋਕ ਬੁਰਕਾ ਪਾਉਂਦੇ ਆ ਉਹਨਾਂ ਦੇ ਉੱਤੇ ਜਿਹੜਾ ਲਾ ਦਿੱਤਾ ਹੈਗਾ। ਕਹਿੰਦੇ ਵੀ ਕਿਸੇ ਤਰ੍ਹਾਂ ਦਾ ਵੀ ਨਕਾਬ ਜਾਂ ਬੁਰਕਾ ਪਬਲਿਕ ਪਲੇਸ 'ਚ ਪਾ ਕੇ ਤੁਸੀਂ ਨਹੀਂ ਜਾ ਸਕਦੇ। ਲਗਭਗ 51.21% ਵੋਟਰਸ ਜਿਹੜੇ ਆ ਉਹਨਾਂ ਨੇ ਇਸ ਨੂੰ ਅਪਰੂਵ ਕੀਤਾ ਹੈਗਾ ਆ। ਸੋ ਇਹਦੇ ਵਿੱਚ ਉਹਨਾਂ ਨੇ ਕੋਈ ਕਿਸੇ ਧਰਮ ਦਾ ਨਾਮ ਨਹੀਂ ਲਿਆ, ਸਿਰਫ ਬੁਰਕਾ ਤੇ ਨਕਾਬ ਦੀ ਜਿਹੜੀ ਗੱਲ ਆ ਉਹੀ ਕੀਤੀ ਆ। ਪਰ ਕਹਿੰਦੇ ਜਿਹੜੇ ਧਾਰਮਿਕ ਪਲੇਸਿਸ ਆ ਉੱਥੇ ਤੁਸੀਂ ਪਾ ਕੇ ਜਾ ਸਕਦੇ ਆ, ਜਾਂ ਕੋਈ ਈਵੈਂਟ ਹੁੰਦੀ ਆ, ਕਾਰਨੀਵਲਸ ਆ, ਕਿਸੇ ਤਰ੍ਹਾਂ ਦਾ ਜਿੱਦਾਂ ਆਪਣੇ ਨਗਰ ਕੀਰਤਨ ਹੁੰਦੇ ਇੱਦਾਂ ਆ, ਤੇ ਉੱਥੇ ਤੁਸੀਂ ਪਾ ਸਕਦੇ ਆ, ਪਰ ਆਮ ਪਬਲਿਕ ਪਲੇਸਿਸ ਤੁਸੀਂ ਨਹੀਂ ਪਾ ਸਕਦੇ। ਇਸ ਤੋਂ ਪਹਿਲਾਂ ਵੀ ਯੂਰਪ ਦੇ ਵਿੱਚ ਕਈ ਮੁਲਕਾਂ ਨੇ ਜਿਹੜਾ ਆ ਬੈਨ ਲਾਇਆ ਸੀ ਇਹਦੇ ਤੇ, ਇਨਕਲੂਡਿੰਗ ਫਰਾਂਸ, ਜਰਮਨੀ, ਬੈਲਜੀਅਮ, ਨੀਦਰਲੈਂਡ, ਡੈਨਮਾਰਕ। ਫਰਾਂਸ ਪਹਿਲਾ ਮੁਲਕ ਸੀ ਜਿਸ ਨੇ ਨਕਾਬਸ ਦੇ ਬੁਰਕੇਸ ਦੇ ਉੱਤੇ 2011 ਦੇ ਵਿੱਚ 2011 'ਚ ਬੈਨ ਲਾਇਆ ਸੀ। ਉਹ ਤੋਂ ਬਾਅਦ ਯੂਰਪ ਦੀ ਕੋਰਟ ਆਫ ਹਿਊਮਨ ਰਾਈਟਸ ਨੇ ਇਸ ਨੂੰ ਅਪਹੈਲਡ ਕੀਤਾ ਸੀ। 2018 'ਚ ਯੂਨਾਈਟਡ ਨੇਸ਼ਨ ਦੇ ਹਿਊਮਨ ਰਾਈਟਸ ਕਮੇਟੀ ਨੇ ਇਹ ਕਿਹਾ ਸੀ ਵੀ ਇਹ ਬੈਨ ਦੇ ਨਾਲ ਇੱਕ ਤਰ੍ਹਾਂ ਨਾਲ ਜਿਹੜੀਆਂ ਮੁਸਲਿਮ ਬੀਬੀਆਂ ਹੈਗੀਆਂ ਉਹ ਰਿਸਕ 'ਤੇ ਹੁੰਦੀਆਂ ਹੈਗੀਆਂ, ਅਤੇ ਉਹ ਆਪਣੇ ਘਰਾਂ ਦੇ ਵਿੱਚ ਹੀ ਜਿਹੜੀਆਂ ਇੱਕ ਤਰ੍ਹਾਂ ਦੇ ਨਾਲ ਬੈਠ ਕੇ ਰਹਿ ਜਾਣਗੀਆਂ। ਪਰ ਹੁਣ ਜਿਹੜਾ ਸਵਿਟਜ਼ਰਲੈਂਡ ਨੇ ਇਹਦੇ ਉੱਤੇ ਬੈਨ ਲਾਇਆ ਹੈ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਮਜ਼ੂਰੀ ਦੇ ਰਿਪਬਲਿਕਨ ਸੈਨੇਟਰ ਰੋਏ ਬਲੰਟ ਆ ਰਹੀਆਂ 2022 ਦੀ ਜਿਹਦੇ ਵਿੱਚ ਜਿਹੜੀ ਰੀ ਇਲੈਕਸ਼ਨ ਹੋਣੀ ਸੀਗੀ, ਇਸ ਦੇ ਵਿੱਚ ਉਹ ਹੁਣ ਹਿੱਸਾ ਨਹੀਂ ਲੈ ਰਹੇ। ਇੱਕ ਹਿਸਾਬ ਦੇ ਨਾਲ ਉਹ ਸਿਆਸਤ ਤੋਂ ਸੰਨਿਆਸ ਜਿਹੜਾ ਆ ਉਹ ਲੈਣ ਜਾ ਰਿਹਾ। 71 ਸਾਲਾਂ ਦੇ ਇਹ ਸੈਨੇਟਰ ਆ। ਰਿਪਬਲਿਕਨ ਸੈਨੇਟ ਦੇ ਵਿੱਚ ਚੌਥੇ ਅਹਿਮ ਅਹੁਦੇ ਦੇ ਉੱਤੇ 4th ਨੰਬਰ ਦੇ ਜਿਹੜੇ ਇਹ ਸੈਨੇਟਰ ਸੀਨੀਅਰਟੀ ਵਾਈਜ਼ ਜਿਹੜੇ ਆ ਉਹ ਦੇਖੇ ਜਾਂਦੇ ਆ। ਸੋ ਇਹ 5ਵੇਂ GOP ਦੇ ਸੈਨੇਟਰ ਜਿਹੜੇ ਬਣ ਚੁੱਕੇ ਨੇ, ਜਿਨ੍ਹਾਂ ਨੇ ਕਿਹਾ ਵੀ ਉਹ ਆਪਣੀਆਂ ਰੀ ਇਲੈਕਸ਼ਨ ਦੇ ਲਈ ਜਿਹੜਾ ਉਹ ਨਹੀਂ ਰਨ ਕਰਨਗੇ। ਸੋ ਹਰਜੋਤ ਸਿੰਘ ਜੀ, 2022 ਦੇ ਵਿੱਚ ਇਹਦਾ ਮਤਲਬ ਆ ਵੀ ਜਿਹੜੀਆਂ ਸੈਨੇਟ ਦੀਆਂ ਬਹੁਤ ਸਾਰੀਆਂ ਜਿਹੜੀਆਂ ਰੇਸਿਸ ਆ, ਖਾਸ ਕਰਕੇ ਜਿੱਥੇ ਨਵੇਂ ਚਿਹਰੇ ਜਿਹੜੇ ਉਹ ਦੇਖਣ ਨੂੰ ਮਿਲਣਗੇ, ਉੱਥੇ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਉਹ ਜ਼ੋਰ ਲੱਗਣ ਵਾਲਾ ਆ। ਡੈਮੋਕ੍ਰੇਟਸ ਚਾਹੁੰਣਗੇ ਵੀ ਇੱਕ ਅੱਧੀ ਸੀਟ ਜਿਹੜੀ ਉਹਨਾਂ ਦੀ ਆਪਣੀ ਆ ਉਹ ਬਚੀ ਰਵੇ, ਅਤੇ ਜਿਹੜੀ ਰਿਪਬਲਿਕਨਸ ਦੀ ਇੱਕ ਅੱਧੀ ਜਿਹੜੀ ਆ ਉਹ ਤੋੜ ਲਈ ਜਾਵੇ, ਤਾਂ ਜੋ ਬਾਈਡਨ ਹੁਣਾਂ ਦਾ ਜਿਹੜਾ ਏਜੰਡਾ ਹੈ ਉਹਨਾਂ ਨੂੰ ਲਾਗੂ ਕਰਨ ਦੇ ਵਿੱਚ ਉਹਨਾਂ ਨੂੰ ਜਿਹੜੀ ਉਹ ਸਫਲਤਾ ਮਿਲੇ। ਦੂਜੇ ਪਾਸੇ GOP ਇਹ ਚਾਹੂਗੀ ਵੀ 2022 ਦੇ ਵਿੱਚ ਇਕੱਲੀ ਸੈਨੇਟ ਦੇ ਵਿੱਚ ਹੀ ਦੁਬਾਰਾ ਮੁੜ ਮੈਜੋਰਟੀ ਜਿਹੜੀ ਉਹੀ ਨਾ ਹੋਵੇ, ਹਾਊਸ ਦੇ ਨੂੰ ਵੀ ਜਿਹੜਾ ਉਹ ਫਲਿੱਪ ਕਰਨਾ ਜਿਹੜਾ ਉਹ ਚਾਹੁੰਣਗੇ। ਸੋ ਇਹ ਆਉਣ ਵਾਲਾ ਜਿਹੜਾ ਸਾਲ ਆ ਇਹ ਇਲੈਕਸ਼ਨਾਂ ਦੇ ਲਈ ਕਾਫੀ ਅਹਿਮ ਦੋਨਾਂ ਪਾਰਟੀਆਂ ਦੇ ਲਈ ਆ ਵੀ ਆਖਿਰਕਾਰ ਬਾਗਡੋਰ ਜਿਹੜੀ ਆ ਉਹ ਮੁਲਕ ਦੀ ਕਿਹਦੇ ਹੱਥ ਦੇ ਵਿੱਚ ਜਿਹੜੀ ਉਹ ਰਹਿੰਦੀ ਆ, ਕਿਉਂਕਿ ਆਪਾਂ ਨੂੰ ਰਾਈਟ ਨਾਓ ਜੋ ਪਾਰਟੀਜ਼ਨ ਪੋਲੀਟਿਕਸ ਜਿਹੜੀ ਉਹ ਆਪਣੇ ਸਾਹਮਣੇ ਹੈਗੀ ਆ, ਕਾਫੀ ਜਿਹੜੀ ਸਥਿਤੀ ਜਿਹੜੀ ਉਹ ਮਾੜੀ ਹੈਗੀ ਆ। ਇਕੱਠੇ ਮਿਲ ਜੁਲ ਕੇ ਜਿਹੜਾ ਕੰਮ ਕਰਨਾ ਹਾਲ ਦੀ ਘੜੀ ਅਸੰਭਵ ਜਿਹਾ ਹੀ ਜਿਹੜਾ ਉਹ ਨਜ਼ਰ ਆ ਰਿਹਾ ਹੈਗਾ ਆ। ਜੀ, ਅਗਲੀ ਖਬਰ ਜਿਹੜੀ ਆ ਇਕੋਨਮੀ ਦੀ ਜੇ ਗੱਲ ਕਰਦੇ ਜਾਈਏ, ਹੁਣ ਹੋਟਲ ਇੰਡਸਟਰੀ 'ਚ ਆਲਰੇਡੀ ਬੈਂਕਰਪਸੀਆਂ ਹੋਣੀਆਂ ਸ਼ੁਰੂ ਹੋ ਗਈਆਂ ਆ। ਬੇਰੀਏ ਦਾ ਬਹੁਤ ਹੀ ਮਸ਼ਹੂਰ ਹੋਟਲ ਜਿਹੜਾ ਆ ਉਸ ਨੇ ਅੱਜ ਜਿਹੜੀ ਬੈਂਕਰਪਸੀ ਆ ਉਹ ਡਿਕਲੇਅਰ ਕਰ ਦਿੱਤੀ ਆ, ਅਤੇ ਨਾਲ ਦੀ ਨਾਲ ਜਿਹੜੇ ਉਹਨਾਂ ਦੇ ਗੈਸਟ ਸੀਗੇ ਉਹਨਾਂ ਨੂੰ ਵੀ ਜਿਹੜਾ ਉੱਥੋਂ ਮੂਵ ਕਰ ਦਿੱਤਾ, ਜਿਹਦੇ ਵਿੱਚ NHL ਦੀ ਜਿਹੜੀ ਟੀਮ ਵੀ ਸੀ। ਬੇਰੀਏ ਦਾ ਜਿਹੜਾ ਫੇਅਰਮਾਊਂਟ ਹੋਟਲ ਆ ਉਹਨਾਂ ਨੇ ਜਿਹੜੀ ਚੈਪਟਰ 11 ਫਾਈਲ ਕੀਤੀ ਆ, ਈਵਨ ਦੋ ਕਹਿੰਦੇ ਪਈ $10 ਮਿਲੀਅਨ ਉਹਨਾਂ ਨੇ ਆਪਣੀ ਲੌਬੀ ਵਗੈਰਾ ਨੂੰ ਜਿਹੜਾ ਚੇਂਜ ਕਰਨ ਦੇ ਲਈ, ਟਰਾਂਸਫਾਰਮ ਕਰਨ ਦੇ ਲਈ ਪਿਛਲੇ ਸਾਲ ਉਹਦੇ 'ਤੇ ਪੈਸੇ ਖਰਚੇ ਸੀ। 20 ਸਟੋਰੀ ਦਾ ਜਿਹੜਾ ਇਹ ਲਗਜ਼ਰੀ ਹੋਟਲ ਆ ਡਾਊਨਟਾਊਨ ਸੈਨੋਜ਼ੇ ਦੇ ਵਿੱਚ 1980 'ਚ ਖੁੱਲ੍ਹਿਆ ਸੀ, ਅਤੇ 800 ਦੇ ਕਰੀਬ ਗੈਸਟ ਰੂਮ ਅਤੇ ਇਹਦੇ ਜਿਹੜੇ ਸਿਊਟਸ ਹੈਗੇ ਆ।
ਸੋ ਹੁਣ ਇਹਨਾਂ ਨੇ ਬੈਂਕਰਪਸੀ ਫਾਈਲ ਕਰ ਦਿੱਤੀ ਜੀ। ਹੁਣੇ ਕੁਝ ਮਿੰਟ ਪਹਿਲਾਂ ਵਾਈਟ ਹਾਊਸ ਦੀ ਜਿਹੜੀ ਪ੍ਰੈਸ ਸਕੱਤਰ ਜੈਨ ਪੈਸਕੀ ਆ ਉਹ ਗੱਲਬਾਤ ਕਰਦੇ ਹੋਏ ਦੱਸ ਰਹੇ ਸੀਗੇ ਵੀ ਜਿਹੜਾ ਸੈਨੇਟ ਦੇ ਵਿੱਚ ਵੀਕਐਂਡ ਦੇ ਉੱਤੇ $1.9 ਟ੍ਰਿਲੀਅਨ ਦਾ ਕੋਵਿਡ ਰਿਲੀਫ ਪੈਕੇਜ ਜਿਹੜਾ ਉਹ ਪਾਸ ਹੋਇਆ ਆ, ਉਹ ਹਾਊਸ ਦੇ ਵਿੱਚ ਵੀ ਹੁਣ ਤਕਰੀਬਨ ਕਹਿੰਦੇ ਆ ਵੀ ਪਾਸ ਹੋਣ ਦੀ ਕਗਾਰ ਦੇ ਉੱਤੇ ਆ। ਜਲਦ ਹੀ ਕਹਿੰਦੇ ਆ ਹਾਊਸ ਦੇ ਵਿੱਚ ਜਿਹੜੇ ਆ ਇਸ ਕਰੋਨਾ ਵਾਇਰਸ ਰਿਲੀਫ ਪੈਕੇਜ ਦੇ ਉੱਤੇ ਵੋਟ ਹੋਣ ਜਾ ਰਹੀ ਆ, ਜਿੱਥੇ ਕਿ ਡੈਮੋਕ੍ਰੇਟਸ ਦੀ ਜਿਹੜੀ ਮੈਜੋਰਟੀ ਹੈਗੀ ਆ। ਇਸ ਪੈਕੇਜ ਦੇ ਤਹਿਤ $1400 ਦੀ ਜਿਹੜੀ ਡਾਇਰੈਕਟ ਪੇਮੈਂਟ ਆ ਉਹਨਾਂ ਅਮਰੀਕਨਸ ਨੂੰ ਜਿਹੜੀ ਉਹ ਮਿਲੂਗੀ ਜਿਨ੍ਹਾਂ ਦੀ ਇਨਕਮ 75,000 ਤੱਕ ਜਿਹੜੀ ਹੈਗੀ ਆ, ਅਤੇ 80,000 ਤੱਕ ਜਿਹੜੀ ਆ ਉਹ ਪੇਮੈਂਟ ਜਿਹੜੀ ਆ ਇਹ ਉਹਨਾਂ ਨੂੰ ਮਿਲੇਗੀ। ਅਤੇ ਜਿਹੜੇ ਹੈੱਡ ਆਫ ਹਾਊਸ ਹੋਲਡ ਆ ਉਹਨਾਂ ਦੇ ਲਈ ਇਨਕਮ ਲਿਮਿਟ 1,12,500 ਆ, ਅਤੇ ਜਿਹੜੇ ਮੈਰਿਡ ਕਪਲਸ ਆ ਜੁਆਇੰਟਲੀ ਫਾਈਲ ਕਰਦੇ ਆ ਉਹਨਾਂ ਦੇ ਲਈ $1.5 ਲੱਖ ਜਿਹੜੀ ਉਹ ਰੱਖੀ ਗਈ ਹੈ। ਇੱਥੋਂ ਤੱਕ ਸਾਰਿਆਂ ਨੂੰ ਪੂਰੀ ਜਿਹੜੀ ਉਹ ਮਿਲੇਗੀ। ਸੋ ਇਹ ਤੀਜਾ ਰਾਊਂਡ ਹੋਊਗਾ ਸਟਿਮੂਲਸ ਪੇਮੈਂਟਸ ਦਾ ਜਿਹੜੇ ਅਮਰੀਕਨਸ ਨੂੰ, ਜਿਨ੍ਹਾਂ ਵਿੱਚ ਸਭ ਤੋਂ ਪਹਿਲਾਂ $1,200, ਫਿਰ ਦੂਜੀ ਇਹਦੀ $600, ਅਤੇ ਹੁਣ ਜੇ ਇਹ ਪਾਸ ਜਿਹੜਾ ਹੋ ਜਾਂਦਾ ਆ ਤਕਰੀਬਨ ਲੱਗਦਾ ਵੀ ਇਹ ਪਾਸ ਹੋਣ ਦੀ ਕਗਾਰ 'ਤੇ ਹੀ ਆ ਵੀ ਫਿਰ $1,400 ਜਿਹੜਾ ਉਹ ਮਿਲੇਗਾ। ਬਹੁਤ ਸਾਰੇ ਲੋਕ ਸਾਨੂੰ ਕਾਲ ਕਰਕੇ ਪੁੱਛਦੇ ਰਹਿੰਦੇ ਵੀ ਸਾਡਾ 600 ਨਹੀਂ ਆਇਆ ਅਤੇ ਸਾਡਾ ਇਹ ਨਹੀਂ ਆਇਆ। ਸੋ ਉਹਦੇ ਲਈ ਬੈਸਟ ਇੱਕ ਹੀ ਤਰੀਕਾ ਹੈ ਵੀ ਆਪਣੀ IRS ਦੀ ਵੈਬਸਾਈਟ ਦੇ ਉੱਤੇ ਜਾ ਕੇ ਤੁਹਾਨੂੰ ਜਿਹੜਾ ਉਹ ਚੈੱਕ ਕਰਨਾ ਪੈਣਾ ਹੈ। ਫ਼ੋਨ ਨੰਬਰ ਉਹਨਾਂ ਦਾ ਕੋਈ ਨਹੀਂ ਹੁੰਦਾ, ਉਹ ਵੈਬਸਾਈਟ ਦੇ ਉੱਤੇ ਪਾ ਕੇ ਦੇਖੋ ਤੁਸੀਂ, ਕਿਉਂਕਿ ਪਿਛਲੀ ਵਾਰੀ ਇਹ ਵੀ ਹੋਇਆ ਬਹੁਤ ਸਾਰੇ ਲੋਕਾਂ ਨੂੰ ਡਾਇਰੈਕਟ ਪੇਮੈਂਟ ਦੀ ਥਾਂ ਦੇ ਉੱਤੇ ਕਾਰਡ ਘੱਲੇ ਗਏ ਸੀਗੇ, ਡੈਬਿਟ ਕਾਰਡ ਜਿਹੜੇ ਉਹ ਆਏ ਸੀ। ਆਪਣੇ ਬਹੁਤ ਸਾਰੇ ਲੋਕਾਂ ਨੇ ਉੱਦਾਂ ਹੀ ਚਿੱਠੀ ਜਾਣ ਕੇ ਇਹਨਾਂ ਨੂੰ ਸੁੱਟ ਵੀ ਦਿੱਤਾ। ਸੋ ਹੋ ਸਕਦਾ ਵੀ ਤੁਸੀਂ ਇਸ ਕਰਕੇ ਲੂਜ਼ ਕਰ ਗਏ ਹੋਵੋ। ਸੋ ਭਾਈ ਚਿੱਠੀਆਂ ਦੇ ਉੱਤੇ ਵੀ ਜਿਹੜਾ ਉਹ ਧਿਆਨ ਰੱਖਿਓ। ਹੁਣ ਅਗਲੀ ਵਾਰੀ ਚੈੱਕ ਆਉਣੇ ਆ ਕੀ ਹੋਣੇ ਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪਤਾ ਲੱਗੂਗਾ। ਅਤੇ ਉੱਦਾਂ ਉਹਨਾਂ ਨੇ ਕਿਹਾ ਵੀ ਇਸ ਮਹੀਨੇ ਦੇ ਐਂਡ ਤੱਕ ਬਹੁਤੇ ਜਿਹੜੇ ਅਮਰੀਕਨਸ ਆ ਉਹਨਾਂ ਨੂੰ $1,400 ਜਿਹੜੇ ਆ ਇੱਧਰ ਚੈੱਕ ਜਾਂ ਡਾਇਰੈਕਟ ਪੇਮੈਂਟਸ ਆ ਉਸ ਦੇ ਤੌਰ ਦੇ ਉੱਤੇ ਜਿਹੜਾ ਉਹ ਮਿਲ ਜਾਣਗੇ। ਇੱਕ ਹੋਰ ਇਸ਼ੂ ਵੀ ਆਇਆ ਸੀ, ਬਹੁਤ ਸਾਰੇ ਲੋਕਾਂ ਦੀਆਂ ਸਾਨੂੰ ਕਾਲਾਂ ਆਉਂਦੀਆਂ ਰਹਿੰਦੀਆਂ। ਐਕਚੁਅਲੀ ਤਾਂ ਤੁਹਾਨੂੰ ਆਪਣਾ ਜਿਹੜਾ ਟੈਕਸ ਵਾਲਾ ਪੇਪਰ ਬੰਦਾ ਹੈ ਨਾ, ਜਿਹੜਾ ਤੁਹਾਡਾ ਅਕਾਊਂਟੈਂਟ ਆ ਜਾਂ ਟੈਕਸ ਭਰਦਾ, ਉਹ ਤੋਂ ਪੁੱਛਣਾ ਚਾਹੀਦਾ, ਕਿਉਂਕਿ ਤੁਸੀਂ ਉਹਨਾਂ ਨੂੰ ਪੈਸੇ ਦਿੰਦੇ ਹਰ ਸਾਲ ਟੈਕਸ ਭਰਦੇ। ਸੋ ਕਈ ਬਜ਼ੁਰਗ ਜਿਹੜੇ ਆ ਉਹਨਾਂ ਨੂੰ ਪੈਸੇ ਨਹੀਂ ਆਏ ਸੀ। ਉਹਦਾ ਰੀਜ਼ਨ ਇਹ ਸੀ ਵੀ ਉਹਨਾਂ ਦੇ ਜਿਹੜੇ ਨਿਆਣੇ ਆ ਉਹਨਾਂ ਨੇ ਉਹਨਾਂ ਨੂੰ ਕਲੇਮ ਕੀਤਾ ਸੀ ਆਪਣੇ ਟੈਕਸ ਦੇ ਉੱਤੇ, ਤਾਂ ਕਿ ਉਹਨਾਂ ਨੂੰ ਟੈਕਸ ਘੱਟ ਦੇਣਾ ਪਵੇ। ਸੋ ਜਿਹੜੇ ਕਲੇਮ ਕੀਤੇ ਸੀ ਨਿਆਣਿਆਂ ਨੂੰ ਤਾਂ ਉਹਨੇ ਪੈਸੇ ਭੇਜੇ ਆ, ਪਰ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਨਹੀਂ ਪੈਸੇ ਨਹੀਂ ਭੇਜਦੇ, ਕਿਉਂਕਿ ਤੁਸੀਂ ਉਹਨਾਂ ਦਾ ਕ੍ਰੈਡਿਟ ਆਲਰੇਡੀ ਲੈ ਲਿਆ। ਸੋ ਇਹ ਜ਼ਰੂਰ ਤੁਸੀਂ ਇਸ ਸਾਲ ਮੇਕ ਸ਼ੋਰ ਕਰ ਲਿਓ ਆਪਣੇ ਜਿਹੜੇ ਟੈਕਸ ਵਾਲੇ ਆ ਵੀ ਟੈਕਸ ਕਿਸ ਤਰ੍ਹਾਂ ਭਰਨਾ ਜਿਸ 'ਚ ਤੁਹਾਨੂੰ ਫਾਇਦਾ ਹੋਵੇ। ਜੀ, ਸਾਡੇ ਜਿਹੜੇ ਸੂਬੇ ਦੇ ਗਵਰਨਰ ਹੈਗੇ ਆ ਗੈਵਿਨ ਨਿਊਸਮ, ਉਹਨਾਂ ਨੂੰ ਰੀਕਾਲ ਕਰਨ ਦੇ ਲਈ ਜਿਹੜੇ ਸਿਗਨੇਚਰ ਚਾਹੀਦੇ ਹੁੰਦੇ ਆ ਉਸ ਤੋਂ ਵੱਧ ਸਿਗਨੇਚਰ ਆਈ ਥਿੰਕ ਹੁਣ ਹੋ ਚੁੱਕੇ ਆ। 1.95 ਮਿਲੀਅਨ ਸਿਗਨੇਚਰ ਜਿਹੜੇ ਆ ਉਹ ਇਸ ਟਾਈਮ ਹੋ ਚੁੱਕੇ ਆ। 17 ਮਾਰਚ ਡੈਡਲਾਈਨ ਜਿਹੜੀ ਉਹ ਹੈਗੀ ਆ ਇਹ ਸਾਰੇ ਸਿਗਨੇਚਰਸ ਨੂੰ ਜਿਹੜਾ ਉਹ ਟਰਨ ਇਨ ਜਿਹੜਾ ਉਹ ਕਰਨ ਦੇ ਲਈ। ਸੋ ਨਿਊਸਮ ਅੰਡਰ ਫਾਇਰ ਜਿਹੜੇ ਉਹ ਇੱਕ ਹਿਸਾਬ ਦੇ ਨਾਲ ਹੈਗੇ ਨੇ, ਅਤੇ ਇਹਨਾਂ ਦੀ ਬਾਅਦ ਦੇ ਵਿੱਚ ਸਿਗਨੇਚਰਸ ਦੀ ਵੈਰੀਫਿਕੇਸ਼ਨ ਜਿਹੜੀ ਹੋਣੀ ਆ, ਅਤੇ ਜਿਹੜੀ ਉਹਨਾਂ ਨੂੰ ਮਾਰਕ ਚਾਹੀਦਾ ਆ 1.5 ਮਿਲੀਅਨ ਦੇ ਤਕਰੀਬਨ, ਜੇ ਉਸ ਨੂੰ ਉਹ ਪਾਰ ਹੋ ਜਾਂਦਾ ਆ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਦੇ ਵਿੱਚ, ਅਤੇ ਫਿਰ ਇਸ ਸਾਲ ਦੇ ਅਖੀਰ ਦੇ ਵਿੱਚ ਮੇਬੀ ਕੈਲੀਫੋਰਨੀਆ ਦੇ ਵਿੱਚ ਆਪਾਂ ਨੂੰ ਇੱਥੇ ਸੂਬੇ ਦੀ ਗਵਰਨਰ ਦੀ ਗਵਰਨਟੋਰੀਅਲ ਜਿਹੜੀ ਇਲੈਕਸ਼ਨ ਆ ਉਹ ਰੀਕਾਲ ਇਲੈਕਸ਼ਨ ਜਿਹੜੀ ਉਹ ਦੇਖਣ ਨੂੰ ਮਿਲ ਸਕਦੀ ਹੈ। ਬਹੁਤ ਘੱਟ ਜਿਹੜੇ ਆ ਉਹ ਰੀਕਾਲ ਇਲੈਕਸ਼ਨ ਜਿਹੜੀਆਂ ਹੁੰਦੀਆਂ ਆ, ਪਰ ਕੈਲੀਫੋਰਨੀਆ ਦੇ ਵਿੱਚ ਜੇ ਇਹ ਸਿਗਨੇਚਰ ਸਾਰੇ ਵੈਰੀਫਾਈ ਹੋ ਜਾਂਦੇ ਨੇ ਅਤੇ ਫਿਰ ਇਹ ਦੂਜੀ ਵਾਰੀ ਥੋੜ੍ਹੇ ਹੀ ਕਹਿ ਲਓ ਵੀ ਇਤਿਹਾਸ ਦੇ ਵਿੱਚ ਪਿੱਛੇ ਜੇ ਜਾਈਏ ਤਾਂ ਇਹ ਦੂਜੀ ਜਿਹੜੀ ਰੀ ਇਲੈਕਸ਼ਨ ਆ ਉਹ ਆਪਾਂ ਨੂੰ ਰੀਕਾਲ ਦੀ ਇਲੈਕਸ਼ਨ ਜਿਹੜੀ ਆ ਉਹ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਆ। ਜੀ, ਸੋ ਫਾਰ ਜਿਹੜੀਆਂ ਕਾਉਂਟੀਜ਼ ਆ ਉਹ ਜਿਹੜੇ ਵੈਰੀਫਾਈ ਕਰ ਰਹੇ ਹੈਗੇ ਆ ਸਿਗਨੇਚਰਸ, ਉਹ ਕਹਿੰਦੇ ਵੀ 83% ਜਿਹੜੇ ਸਿਗਨੇਚਰ ਆ ਉਹ ਸਹੀ ਆ ਰਹੇ ਆ। ਸੋ ਜੇ 2 ਮਿਲੀਅਨ ਦੇ ਕਰੀਬ ਉਹਨੀ ਸਿਗਨੇਚਰ ਇਕੱਠੇ ਕਰ ਲਏ, ਇਹਦਾ ਮਤਲਬ ਵੀ ਉਹਨਾਂ ਨੂੰ 1.5 ਮਿਲੀਅਨ ਈਜ਼ੀਲੀ ਜਿਹੜੇ ਆ ਉਹ ਮਿਲ ਜਾਣੇ ਆ। ਸੋ ਹੋਪਫੁਲੀ ਲੱਗਦਾ ਆ ਵੀ ਇਹ ਇਲੈਕਸ਼ਨ ਹੋਣੀ ਹੈਗੀ ਆ, ਅਤੇ ਬਾਕੀ ਦੇਖੋ ਕਿੱਦਾਂ ਹੁੰਦੀ ਆ। ਆਉਣ ਵਾਲੇ ਥੋੜ੍ਹੇ ਦਿਨ ਰਹਿ ਗਏ ਆ ਹੁਣ ਜਿਹੜੇ ਸਿਗਨੇਚਰ ਜਿਹੜੀ ਡਰਾਈਵ ਆ ਉਹਦੇ ਕਲੈਕਟ ਕਰਨ ਦੇ ਲਈ। 17 ਤਰੀਕ ਲਾਸਟ ਹੈਗੀ ਹੈ, 17 ਤਰੀਕ ਤੱਕ ਉਹਨਾਂ ਨੇ ਸਿਗਨੇਚਰਸ ਜਿਹੜੇ ਆ ਉਹ ਸਬਮਿਟ ਕਰਨੇ ਆ, ਅਤੇ ਫਿਰ ਗਾਂਹ ਜਿਹੜਾ ਉਹ ਦੇਖਿਆ ਜਾਊਗਾ ਵੀ ਕਿਸ ਤਰੀਕੇ ਦੇ ਨਾਲ ਕਿੰਨੇ ਜਿਹੜੇ ਵੈਰੀਫਾਈ ਜਿਹੜੇ ਉਹ ਹੁੰਦੇ ਆ। ਸੋ 82% ਦੇ ਉੱਤੇ ਇਹ ਬਿਲਕੁਲ ਉਹ ਮਾਰਕ ਨੂੰ ਜਿਹੜਾ ਉਹ ਪਾਰ ਕਰ ਜਾਂਦੇ ਆ। ਸੋ ਇਹ ਸਮਾਂ ਵੀ ਦਿੰਦੇ ਹੁੰਦੇ ਆ ਜਿੰਨੇ ਸਾਈਨ ਕੀਤਾ ਵੀ ਭਾਈ ਤੁਸੀਂ ਆਪਣੇ ਸਾਈਨ ਵਾਪਸ ਨਹੀਂ ਲੈਣਾ ਚਾਹੁੰਦੇ, ਵੀ ਉਹਦੇ ਭਾਵਨਾ ਚਾਹ ਕੇ ਤਾਂ ਨਹੀਂ ਕਿਤੇ ਜਿਹੜੇ ਉਦੋਂ ਤੁਸੀਂ ਸਾਈਨ ਕਰ ਗਏ। ਪਰ ਲੱਗਦਾ ਆ ਵੀ ਕੈਲੀਫੋਰਨੀਆ ਦੇ ਵਿੱਚ ਆਪਾਂ ਨੂੰ ਰੀਕਾਲ ਇਲੈਕਸ਼ਨ ਜਿਹੜੀ ਉਹ ਦੇਖਣ ਨੂੰ
ਮਿਲ ਸਕਦੀ ਆ। ਜਿੱਤਣ ਗਿਆ ਹਾਰੂਗਾ ਕਿ ਨਹੀਂ ਉਹ ਦੂਜਾ ਮੁੱਦਾ ਆ, ਪਰ ਰੀ-ਇਲੈਕਸ਼ਨ ਵੱਲ ਨੂੰ ਜਿਹੜਾ ਆ ਰੀਕਾਲ ਇਲੈਕਸ਼ਨ ਵੱਲ ਨੂੰ ਜਿਹੜਾ ਉਹ ਕੰਮ ਅੱਗੇ ਵੱਧ ਰਿਹਾ ਹੈਗਾ ਆ। ਅਤੇ ਜਿਹੜਾ ਹਰਜੋਤ ਸਿੰਘ ਜੀ ਗੱਲ ਕਰਦੇ ਜੇ ਜਾਈਏ ਆਪ, ਤੁਸੀਂ ਜਦੋਂ ਜ਼ਿਕਰ ਕੀਤਾ ਸੀ ਮੇਗਨ ਦੀ ਅਤੇ ਹੈਰੀ ਦੀ, ਪ੍ਰਿੰਸ ਹੈਰੀ ਦੀ ਜਿਹੜੀ ਓਪਰਾ ਦੇ ਨਾਲ ਇੰਟਰਵਿਊ ਸੀ, ਕਹਿੰਦੇ CBS ਨੇ ਤਕਰੀਬਨ ਪਤਾ ਨਹੀਂ 7 ਤੋਂ 8 ਮਿਲੀਅਨ ਡਾਲਰ ਜਿਹੜੇ ਆ ਉਹ ਇੰਟਰਵਿਊ ਦੇ ਦਿੱਤੇ ਆ ਓਪਰਾ ਹੁਣਾਂ ਨੂੰ, ਵੀ ਜਿਹੜੀ ਉਹਨਾਂ ਨੇ ਉਹ ਕੀਤੀ ਆ। ਸੋ ਇਹ ਜਿਹੜੀ ਚੀਜ਼ ਹੈਗੀ ਆ, ਸੋ ਲੋਕੀ ਨਜ਼ਾਰੇ ਤਾਂ ਬਹੁਤ ਲੈਂਦੇ ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਸੁਣ ਕੇ, ਪਰ ਤੁਸੀਂ ਦੇਖੋ ਵੀ ਇਨ ਦੀ ਐਂਡ ਜਿਹੜੇ ਨੈਟਵਰਕਸ ਆ ਕਿੰਨਾ ਜ਼ਿਆਦਾ ਉਹਨਾਂ ਨੇ ਪੇ ਵੀ ਕੀਤਾ ਆ। ਰੀਜ਼ਨ ਉਸ ਦੇ ਵਿੱਚ ਇਹ ਆ ਵੀ 17 ਮਿਲੀਅਨ ਤੋਂ ਵੱਧ ਕਹਿੰਦੇ ਲੋਕਾਂ ਨੇ ਇਹ ਜਿਹੜੀ ਇੰਟਰਵਿਊ ਨੂੰ ਜਿਹੜਾ ਉਹ ਦੇਖਿਆ ਸੁਣਿਆ ਸੀਗਾ। ਸੋ CBS ਸੋ ਇੱਕ ਗੱਲ ਤਾਂ ਇਹ ਹੈਗੀ ਆ ਨਾ ਵੀ ਰਾਜਕਨਵੀਰ ਸਿੰਘ ਜੀ, ਵੀ ਜਦੋਂ ਤੁਸੀਂ ਕਿਸੇ ਰਾਇਲ ਫੈਮਿਲੀ 'ਚ ਵਿਆਹੇ ਜਾਂਦੇ ਆ ਤਾਂ ਫਿਰ ਰਿਸਟ੍ਰਿਕਸ਼ਨਾਂ ਤਾਂ ਲੱਗਦੀਆਂ ਹੀ ਆ ਉਹਦੇ ਉੱਤੇ, ਰਾਈਟ। ਅਤੇ ਕਿਉਂਕਿ ਇਹ ਪਹਿਲੀ ਵਾਰੀ ਹੋਇਆ ਵੀ ਉਹ ਕਾਲੇ ਮੂਲ ਦੀ ਸੀ, ਸੋ ਇਸ ਕਰਕੇ ਉਹਦਾ ਵਿਰੋਧ ਤਾਂ ਹੋਣਾ ਹੀ ਹੋਣਾ ਸੀ, ਕਾਫੀ ਉਹਨਾਂ ਨੇ ਵਿੱਚ ਕੀਤਾ। ਸੋ ਮਾੜੀ ਵੀ ਗੱਲ ਆ, ਅਤੇ ਪਰ ਜਦੋਂ ਹੁਣ ਆਪਣੇ ਘਰ ਕੁਛ ਹੁੰਦਾ ਆ ਅਸੀਂ ਸਾਰੇ ਚੁੱਪ ਕਰ ਜਾਂਦੇ ਹਾਂ, ਉਹਨੂੰ ਦੱਬਣ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਜਿਹੜੇ ਦੂਜੇ ਘਰ ਦੀ ਜਦੋਂ TV ਦੇ ਉੱਤੇ ਇੰਟਰਵਿਊ ਆਈ ਆ, 17.5 ਮਿਲੀਅਨ ਲੋਕਾਂ ਨੇ ਉਹ ਇੰਟਰਵਿਊ ਜਿਹੜੀ ਦੇਖੀ ਹੈਗੀ ਆ। ਜੀ ਬਿਲਕੁਲ, ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ, ਲੋਕਾਂ ਨੇ ਜਿਹੜੀਆਂ ਉਹ ਸੁਣੀਆਂ, ਅਤੇ ਹੁਣ ਜਿਹੜੇ ਆ ਉਹ ਥਾਂ ਦੇ ਉੱਤੇ ਆਪੋ ਆਪਣੇ ਕੋਈ ਹੱਕ ਦੇ ਵਿੱਚ ਕੋਈ ਜਿਹੜੇ ਆ ਉਹ ਵਿਰੋਧ ਦੇ ਵਿੱਚ ਜਿਹੜੇ ਉਹ ਨਜ਼ਰ ਆਪਾਂ ਨੂੰ ਆਉਂਦੇ ਹੈਗੇ ਨੇ। ਅਤੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਆ। ਇਸ ਤੋਂ ਅਗਲਾ ਪ੍ਰੋਗਰਾਮ ਜਿਹੜਾ ਜੀ ਹੋਵੇਗਾ ਆਤਮਿਕ ਆਨੰਦ, ਫਿਰ 11 ਵਜੇ ਜਿਹੜਾ ਪ੍ਰੋਗਰਾਮ ਹਾਸੇ ਚਾਰੇ ਪਾਸੇ, 12:30 ਵਜੇ ਕੁਝ ਗੱਲਾਂ ਕੁਝ ਗੀਤ, 2 ਵਜੇ ਪ੍ਰੋਗਰਾਮ ਆਵੇਗਾ ਨਜ਼ਰੀਆ, 4 ਵਜੇ ਪ੍ਰੋਗਰਾਮ ਦੇਸੋਂ ਪਰਦੇਸ, ਅਤੇ ਫਿਰ 5:30 ਤੋਂ 7:30 ਵਜੇ ਤੱਕ ਗੁਰਬਾਣੀ ਦੇ ਪ੍ਰੋਗਰਾਮ, 7:30 ਵਜੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ, ਉਸ ਤੋਂ ਉਪਰੰਤ 8:30 ਵਜੇ ਖਬਰ ਤੇ ਨਜ਼ਰ ਜਿਹੜਾ ਪ੍ਰੋਗਰਾਮ ਬਲਤੇਜ ਪੰਨੂ ਹੁਣਾਂ ਦੇ ਨਾਲ ਜਿਹੜਾ ਹੋਊਗਾ। ਉਸ ਦੇ ਵਿੱਚ ਅੱਜ ਦੇ ਦਿਨ ਜਿਹੜੀਆਂ ਕਾਲਸ ਵੀ ਜਿਹੜੀਆਂ ਉਹ ਲਈਆਂ ਜਾਂਦੀਆਂ, ਤੁਹਾਡੇ ਸਵਾਲ ਵੀ ਹੁੰਦੇ ਆ। ਸੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਉੱਤੇ ਜਿਹੜੇ ਪ੍ਰੋਗਰਾਮ ਆ ਉਹ ਚੱਲਦੇ ਰਹਿਣਗੇ। ਅਤੇ ਮਿਲਦੇ ਹਾਂ ਹਰਜੋਤ ਸਿੰਘ ਦੀ ਆਪਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।